ਗੁਰੂਆਂ ਦੀ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਪਵਿੱਤਰ ਕਾਰਜ ਲਈ ਸ਼ਹੀਦ ਹੋਏ ਆਪਣੇ ਸ਼ਹੀਦ ਸਿੰਘਾਂ ਨੂੰ, ਸਿੰਘਣੀਆਂ ਨੂੰ, ਭੁਜੰਗੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਯਾਦ ਕਰਨ ਦੇ ਲਈ ਇਕੱਤਰ ਹੋਈ ਸਾਰੀ ਸਾਧ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਕੋਈ ਘਟਨਾ ਵਾਪਰੇ ਇਤਿਹਾਸ ਦੇ ਵਿੱਚ ਤੇ ਦੋ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਆ। ਜਾਂ ਤੇ ਉਸ ਘਟਨਾ ਨੂੰ ਇੰਨਾ ਜ਼ਿਆਦਾ ਪ੍ਰਚਾਰਿਆ ਜਾਂਦਾ ਸਰਕਾਰਾਂ ਵੱਲੋਂ ਵੀ ਉਹ ਲੋਕ, ਉਹਦੇ ਮੁਲਕ ਦੇ ਲੋਕ ਉਸ ਘਟਨਾ ਨੂੰ ਯਾਦ ਰੱਖਣ, ਤੇ ਦੂਜਾ ਕੰਮ ਕੀਤਾ ਜਾਂਦਾ ਵੀ ਜਾਂ ਤੇ ਉਹਨੂੰ ਇੰਨਾ ਕੁ ਜ਼ਿਆਦਾ ਬਦਨਾਮ ਕਰੋ ਕਿ ਲੋਕ ਉਹਦੇ ਬਾਰੇ ਗੱਲ ਵੀ ਨਾ ਕਰਨ। ਕਿਸੇ ਵੀ ਘਟਨਾ ਨੂੰ ਸਰਕਾਰ ਦੋ ਤਰੀਕਿਆਂ ਨਾਲ ਵਹਿੰਦੀ ਆ ਵੀ ਇੱਕ ਤੇ ਇਹ ਵੀ ਇਹਨਾਂ ਦੇ ਵਿੱਚ ਇੰਨਾ ਪ੍ਰਚਾਰ ਕਰੋ ਘਟਨਾ ਦਾ ਇਸ ਦਾ ਕਿ ਤਾਂ ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਯਾਦ ਰਵੇ, ਤੇ ਦੂਜਾ ਇਹ ਵੀ ਐਸੇ ਕੰਮ ਕਰੋ ਤੇ ਐਸਾ ਪ੍ਰਚਾਰ ਕਰੋ ਕਿ ਲੋਕਾਂ ਦੇ ਵਿੱਚ ਉਹ ਘਟਨਾ ਭੁੱਲ ਜੇ। ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ, ਹੁਣੇ ਇਹਨਾਂ ਦਾ ਆਪਰੇਸ਼ਨ ਸੰਧੂਰ ਕਰਕੇ ਹਟੇ ਨੇ। ਇਹਨਾਂ ਨੇ ਆਪਣੇ ਚੌਂਕਾਂ ਤੱਕ ਉਹਦੇ ਬੋਰਡ ਲਾਤੇ ਆਪਰੇਸ਼ਨ ਸੰਧੂਰ ਦੇ, ਟੀਵੀਆਂ ਦੇ ਉੱਤੇ, ਰੇਡੀਓ ਦੇ ਉੱਤੇ ਨਿਤ ਐਡਾਂ ਚੱਲਦੀਆਂ ਆਪਰੇਸ਼ਨ ਸੰਧੂਰ ਦੇ ਬਾਰੇ। ਇਹ ਆਪਣੇ ਯੋਧੇ ਜਿਹੜੇ ਇਹਨਾਂ ਨੂੰ ਗਿਣਦੇ ਨੇ, ਫੌਜੀਆਂ ਨੂੰ, ਉਹਨਾਂ ਦੀਆਂ ਕੁਰਬਾਨੀਆਂ ਗਣਾਉਂਦੇ ਨੇ। ਤੇ ਦੂਸਰੇ ਪਾਸੇ ਇਹ ਉਹ ਕੰਮ ਹੈ ਇਹਨਾਂ ਦਾ ਵੀ ਜਿਹੜਾ ਇਹ ਚਾਹੁੰਦੇ ਨੇ ਕਿ ਆਪਰੇਸ਼ਨ ਸੰਧੂਰ ਅਸੀਂ ਆਪਣੇ ਮੁਲਕ ਦੇ ਲੋਕਾਂ ਨੂੰ ਯਾਦ ਰਖਾਈਏ ਤਾਂ ਕਿ ਇਹਨਾਂ ਦੀ ਦੇਸ਼ ਭਗਤੀ ਬਣੀ ਰਵੇ। ਤੇ ਦੂਸਰੀ ਘਟਨਾ ਇਹੋ ਜਿਹੀਆਂ ਵਾਪਰਦੀਆਂ ਨੇ ਜਿਹੜਾ ਕਿ ਸਾਡੇ ਉੱਤੇ ਘੱਲੂਘਾਰਾ ਇਹਨਾਂ ਨੇ ਕੀਤਾ। ਜੂਨ 1984 ਦਾ, ਨਵੰਬਰ 1984 ਦੀ ਨਸਲਕੁਸ਼ੀ, ਇਹਨਾਂ ਦੇ ਬਾਰੇ ਹਮੇਸ਼ਾ ਇਹਨਾਂ ਦਾ ਨਜ਼ਰੀਆ ਰਿਹਾ ਆ ਵੀ ਲੋਕ ਇਹਨਾਂ ਨੂੰ ਭੁੱਲ ਜਾਣ। ਪਰ ਜਿਹੜੀਆਂ ਕੌਮਾਂ ਦੇ ਉੱਤੇ ਵਾਪਰਿਆ ਹੋਵੇ, ਜੇ ਉਹ ਇਹਨੂੰ ਭੁੱਲ ਜੇ ਤੇ ਇਹਦਾ ਮਤਲਬ ਦੁਬਾਰਾ ਫੇਰ ਘੱਲੂਘਾਰੇ ਸਾਡੇ ਤੇ ਹੋਣਗੇ, ਦੁਬਾਰਾ ਫੇਰ ਹਮਲੇ ਹੋਣਗੇ। ਪਰ ਅਸੀਂ ਆਪਣੀ ਕੌਮ ਤੇ ਮਾਣ ਕਰੀਏ ਕਿ ਅਸੀਂ 40-41 ਸਾਲਾਂ ਬਾਅਦ ਵੀ ਇਹਨਾਂ ਘੱਲੂਘਾਰਿਆਂ ਨੂੰ ਯਾਦ ਰੱਖਿਆ ਆ। ਔਰ ਸਾਨੂੰ ਆਪਣੇ ਬਜ਼ੁਰਗਾਂ ਤੇ ਵੀ ਮਾਣ ਹੋਣਾ ਚਾਹੀਦਾ ਆ ਜਿਨ੍ਹਾਂ ਨੇ ਇਸ ਸਾਰੇ ਦੌਰ ਨੂੰ ਹੰਢਾਇਆ ਤੇ ਫਿਰ ਉਹ ਪ੍ਰਚਾਰ ਅੱਗੇ ਆਪਣੀ ਨੌਜਵਾਨ ਪੀੜ੍ਹੀ ਤੱਕ ਵੀ ਪਹੁੰਚਾਇਆ। ਸੋ ਇਹ ਸਾਡੀ ਕੌਮ ਦੀ ਕਾਮਯਾਬੀ ਆ। ਬੇਸ਼ੱਕ ਅੱਜ ਬਹੁਤੇ ਸਾਡੇ ਲੋਕ ਹੀਣ ਭਾਵਨਾ ਦੇ ਵਿੱਚ ਚਲੇ ਗਏ ਨੇ। ਉਹ ਸਿੱਖ ਕੌਮ ਨੂੰ ਇੰਜ ਕਹਿੰਦੇ ਨੇ ਕਿ ਇਹਨਾਂ ਦਾ ਬੜਾ ਮੰਦਾ ਹਾਲ ਹੋ ਗਿਆ, ਇਹਨਾਂ ਦੇ ਪੱਲੇ ਕੁਝ ਨਹੀਂ ਪਿਆ, ਇਹਦੇ ਮਰ ਚੱਲੀ ਕੌਮ। ਕੋਈ ਗੱਲ ਨਹੀਂ, ਜਿੱਥੇ ਇੰਨੇ ਹੱਲੇ ਹੋਣਦੇ ਆ ਉਹਦੇ ਬਾਵਜੂਦ ਵੀ ਜੇ ਅੱਜ ਸਾਡੀ ਕੌਮ ਤੇ ਤੁਸੀਂ ਇੱਥੇ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਇਕੱਤਰ ਹੋਏ ਹੋ ਤੇ ਇਹ ਸਾਫ਼ ਸੁਨੇਹਾ ਆ ਇੰਡੀਆ ਨੂੰ ਕਿ ਜਿਹੜੇ ਸਾਡੇ ਸਿੰਘਾਂ ਯੋਧਿਆਂ ਨੂੰ ਤੁਸੀਂ ਚਾਹੁੰਦੇ ਸੀ ਕਿ ਭੁੱਲ ਜਾਈਏ, ਅੱਜ ਸਾਡੀਆਂ ਸ਼ਬੀਲਾਂ ਤੋਂ ਲੈ ਕੇ ਹਰ ਗੁਰੂ ਘਰ ਦੇ ਵਿੱਚ ਜਿੱਥੇ ਜਿੱਥੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ, ਉੱਥੇ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਆ, ਉੱਥੇ ਬਰਾਬਰ ਦੇ ਉੱਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਇਸ ਹਿੰਦੁਸਤਾਨ ਦੇ ਖਿਲਾਫ ਯੂਝ ਕੇ ਖਾਲਿਸਤਾਨ ਦੀ ਪ੍ਰਾਪਤੀ ਲਈ ਸ਼ਹਾਦਤਾਂ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਅਸੀਂ ਬਰਾਬਰ ਤੇ ਯਾਦ ਕਰਦੇ ਹਾਂ। ਸੋ ਸੰਤਾਂ ਨੂੰ ਯਾਦ ਰੱਖਣਾ, ਉਹਨਾਂ ਯੋਧਿਆਂ ਨੂੰ ਯਾਦ ਰੱਖਣਾ ਇਸ ਗੱਲ ਦੀ ਗਵਾਹੀ ਭਰਦਾ ਆ ਕਿ ਜਿਹੜੀਆਂ ਨੀਹਾਂ ਉਹਨਾਂ ਨੇ ਆਪਣਾ ਸੀਸ ਦੇ ਕੇ ਲਾਈਆਂ, ਜਿਹਦੇ ਬਾਰੇ ਉਹ ਆਪਣੀਆਂ ਬਿਆਨਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ ਤੇ ਨੀਹਾਂ ਰੱਖਣ ਲਈ ਹਮੇਸ਼ਾ ਇੱਟਾਂ ਪੱਥਰ ਲੱਗਦੇ ਨੇ, ਪਰ ਖਾਲਿਸਤਾਨ ਦੀ ਨੀਂਹ ਸਾਡੇ ਸਿੰਘਾਂ ਸਿੰਘਣੀਆਂ ਦੇ ਸੀਸ ਦੇ ਉੱਤੇ ਉਸਰੀ ਆ। ਤੇ ਇਹ ਨੀਂਹ ਜਿਹੜੀ ਆ ਇਹਨੇ ਇੱਕ ਦਿਨ ਮਹਿਲ ਬਣਨਾ ਆ ਤੇ ਉਹ ਮਹਿਲ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਤੁਹਾਡੀ ਆ। ਸੋ ਸਾਡਾ ਪੰਜਾਬ ਦਾ ਹੁਣ ਜਿਹੜਾ ਹਾਲ ਬਣਿਆ ਪਿਆ ਆ, ਉਹ ਇੰਡੀਆ ਇਹ ਚਾਹੁੰਦਾ ਆ ਕਿ ਪਹਿਲਾਂ ਇਹਨਾਂ ਨੂੰ ਸਰੀਰਕ ਰੂਪ ਚ ਮਾਰ ਲਿਆ, ਆਰਥਿਕ ਤੌਰ ਤੇ ਮਾਰ ਲਿਆ, ਜਿਹੜਾ ਸਾਡਾ ਸੱਭਿਆਚਾਰ ਉਹ ਤਬਾਹ ਕਰਤਾ। ਹੁਣ ਇਹਨਾਂ ਨਵਾਂ ਕੰਮ ਫੜਿਆ ਆ ਕਿ ਜਦੋਂ ਜੰਗ ਇਹਨਾਂ ਨੇ ਪਾਕਿਸਤਾਨ ਨਾਲ ਲੜਨੀ ਹੋਵੇ ਪੰਜਾਬ ਨੂੰ ਵਿੱਚ ਘਸੀਟਣ ਲੱਗ ਪੈਂਦੇ ਨੇ। ਸਾਡਾ ਦੋਵਾਂ ਮੁਲਕਾਂ ਨੂੰ ਸੁਨੇਹਾ ਆ, ਇੰਡੀਆ ਨੂੰ ਵੀ ਤੇ ਪਾਕਿਸਤਾਨ ਨੂੰ ਵੀ, ਅਸੀਂ ਤੁਹਾਡੇ ਜੰਗ ਦਾ ਮੈਦਾਨ ਨਹੀਂ ਬਣਨਾ। ਪੰਜਾਬ ਤੁਹਾਡੇ ਜੰਗ ਦਾ ਮੈਦਾਨ ਨਹੀਂ ਬਣਨਾ ਚਾਹੁੰਦਾ। ਅਸੀਂ ਜੰਗ ਨਹੀਂ ਚਾਹੁੰਦੇ, ਅਸੀਂ ਆਜ਼ਾਦੀ ਚਾਹੁੰਦੇ ਆ। ਤੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਜੰਗ ਦਾ ਮੈਦਾਨ ਬਣੇ ਤੁਹਾਡੇ ਦੋਵਾਂ ਦੇ ਵਿਚਾਲੇ। ਪਰ ਇਹਨਾਂ ਜ਼ਰੂਰ ਤੈਅ ਆ ਕਿ ਜੰਗ ਦਾ ਮੈਦਾਨ ਇਹਨਾਂ ਦੇ ਵਿਚਾਲੇ ਨਹੀਂ ਬਣਨਾ, ਪਰ ਪੰਜਾਬ ਨੇ ਇੱਕ ਦਿਨ ਖਾਲਿਸਤਾਨ ਜ਼ਰੂਰ ਬਣਨਾ ਹੈ। ਸੋ ਸਾਨੂੰ एकजुट होकर आवाज देनी पैनी है अपने कौमी घर खालिस्तान की प्राप्ति की।
बहुत कुछ ये बारे कूट प्रचार किया गया आ, बहुत कुछ ये बारे बोलिया गया। किसी ने कहता जी इत्थे ते सिर्फ सिख ही रहने आ, हिंदुआं दा की होगा। अज भी यहो सवाल चुकी फिरदे 40 साल बाद। वो दूजे पासे तुसी वेखो भी तुहाडी एक इंदिरा गांधी असी गड्डी चाढ़ी साडे योधिया ने ओदी पाप दी सजा दित्ती ते तुसी साडा 10,000 बेदोशा सिख दिल्ली दे विच मारता, पूरे इंडिया दे विच सिखां नूं निशाना बनाया। ओदे उल्ट वेखो असी पंजाब दे विच बहुत गिनती आ, हिंदू भाईचारा इत्थे साडे नालों घट आ ते साडे दरबार साहिब ते तुसी हमला कीता। तुहाडी ते एक प्रधान मंत्री मरी ते तुसी चीकां मार उठे, तुसी बलात्कार करन तक चल गए, तुसी लोकां नूं तेल पा पा के साड़न तक चले गए। ਉਹ ਸਾਡਾ ਤੁਸੀਂ ਦਰਬਾਰ ਸਾਹਿਬ ਤੇ ਹਮਲਾ ਕੀਤਾ, ਗੁਰੂ ਗ੍ਰੰਥ ਸਾਹਿਬ ਦੇ ਅੰਗ ਦੇ ਵਿੱਚ ਤੁਸੀਂ ਗੋਲੀਆਂ ਮਾਰੀਆਂ, ਤਖਤ ਸਾਡਾ ਢਹਿ ਢੇਰੀ ਕੀਤਾ, ਸ਼ਹੀਦ ਸਿੰਘ ਸਿੰਘਣੀਆਂ ਸਾਡੇ ਸ਼ਹੀਦ ਕੀਤੇ ਤੁਸੀਂ ਸਿੰਘ ਸਿੰਘਣੀਆਂ। ਉਹਦੇ ਬਾਵਜੂਦ ਅਸੀਂ ਇੱਥੇ ਕਿਸੇ ਹਿੰਦੂ ਨੂੰ ਕੁਝ ਨਹੀਂ ਕਿਹਾ। ਇਹ ਆ ਸਾਡੀ ਵਿਸ਼ਾਲਤਾ ਸਾਡੀ ਸਿੱਖੀ ਦੀ। ਤੇ ਜੇ ਅਸੀਂ ਇੰਨੀ ਪੀੜ ਦੇ ਵਿੱਚ ਆਪਣੇ ਭਾਈਚਾਰੇ ਨੂੰ ਕੁਝ ਨਹੀਂ ਕਿਹਾ ਤੇ ਜਦੋਂ ਸਾਡਾ ਰਾਜ ਹੋਊਗਾ ਉਦੋਂ ਅਸੀਂ ਇੱਥੋਂ ਇਹਨਾਂ ਨੂੰ ਕਿੱਥੋਂ ਭਜਾ ਦਾਂਗੇ। ਇਹ ਇੱਥੇ ਰਹਿਣੇ ਨੇ, ਇਹ ਇੱਥੇ ਰਹਿਣੇ ਨੇ, ਇਹ ਇਸੇ ਖਾਲਿਸਤਾਨ ਦਾ ਹਿੱਸਾ ਬਣ ਕੇ ਰਹਿਣੇ ਨੇ, ਇਹ ਇਸੇ ਖਾਲਿਸਤਾਨ ਦੇ ਵਿੱਚ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣੇ ਨੇ। ਤੇ ਅਸੀਂ ਇਹਨਾਂ ਨੂੰ ਸਥਾਨ ਦੇਵਾਂਗੇ। ਅਸੀਂ ਇਹਨਾਂ ਦੀ ਲੀਡਰਸ਼ਿਪ ਵਰਗੇ ਨਹੀਂ ਆ ਵੀ 47 ਤੋਂ ਪਹਿਲਾਂ ਕਰ ਲਏ ਵਾਅਦੇ ਤੇ ਬਾਅਦ ਚ ਕਹਤਾ ਤੁਸੀਂ ਕੌਣ ਤੇ ਅਸੀਂ ਕੌਣ। ਅਸੀਂ ਤੇ ਉਹ ਆ ਜੇ ਨਵਾਬ ਸ਼ੇਰ ਖਾਨ ਨੇ ਇੱਕ ਵਾਰੀ ਹਾਂ ਦਾ ਨਾਰਾ ਮਾਰਿਆ ਤੇ ਅਸੀਂ ਅੱਜ ਵੀ ਮਲੇਰਕੋਟਲਾ ਜਿਹੜਾ ਵਾ ਉਹ ਖੁਸ਼ਹਾਲ ਰੱਖਿਆ ਆ। ਬੇਸ਼ੱਕ ਉਹ ਤੋਂ ਬਾਅਦ ਉਹ ਸਾਡੇ ਵਿਰੁੱਧ ਲੜਿਆ ਤੇ ਸਿੱਖਾਂ ਦੇ ਹੱਥੋਂ ਮਾਰਿਆ ਗਿਆ, ਪਰ ਉਹਦੇ ਬਾਵਜੂਦ ਅਸੀਂ ਉਸ ਨਵਾਬ ਨੂੰ ਅੱਜ ਵੀ ਯਾਦ ਕਰਦੇ ਆ ਸਿਰਫ ਇਸ ਕਰਕੇ ਕਿ ਹਾਂ ਦਾ ਨਾਰਾ ਮਾਰਿਆ। ਤੇ ਤੁਸੀਂ ਇਹ ਕਿੱਥੋਂ ਸੋਚ ਲਿਆ ਵੀ ਖਾਲਿਸਤਾਨ ਦੇ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਬਾਹਰ ਕੱਢ ਦਾਂਗੇ। ਇੱਥੇ ਰਹਿਣਾ ਆ। ਖਾਲਿਸਤਾਨ ਸਾਰੇ ਪੰਜਾਬੀਆਂ ਦਾ ਆ ਤੇ ਪੰਜਾਬ ਨੂੰ ਇਕਮੁੱਠ ਹੋ ਕੇ ਆਵਾਜ਼ ਦੇਣੀ ਪੈਣੀ ਆ ਕਿ ਅਸੀਂ ਇਹਨਾਂ ਦੋਵਾਂ ਮੁਲਕਾਂ ਦੇ ਵਿੱਚ ਜੰਗ ਦਾ ਮੈਦਾਨ ਨਹੀਂ ਬਲਕਿ ਖਾਲਿਸਤਾਨ ਬਣਨਾ ਚਾਹੁੰਦੇ ਆ। ਤੇ ਜਿੱਦਣ ਜਿੱਦਣ ਸਾਡਾ ਖਾਲਿਸਤਾਨ ਬਣਿਆ ਉਦਣ ਅਸੀਂ ਤੈਅ ਕਰਾਂਗੇ ਵੀ ਇੱਥੋਂ ਦੀ ਕਿਹਨੂੰ ਲਾਂਘਾ ਦੇਣਾ ਤੇ ਕਿਹਨੂੰ ਨਹੀਂ ਲਾਂਘਾ ਦੇਣਾ। ਇਹ ਨਹੀਂ ਵੀ ਜਿਹਦਾ ਜੀ ਕੀਤਾ ਉੱਠਿਆ ਉਧਰੋਂ ਟੈਂਕ ਚੁੱਕ ਲਏ ਤੇ ਉਹਨੇ ਉਧਰੋਂ ਬੰਦੂਕਾਂ ਬੀੜ ਲੀਆਂ ਤੇ ਚੱਕ ਮੇਰੇ ਭਾਈ ਜੀ ਨਿਸ਼ਾਨਾ ਪੰਜਾਬ ਨੂੰ ਬਣਾ ਲਿਆ। ਇਹ ਕੰਮ ਨਹੀਂ ਹੋਏਗਾ। ਔਰ ਇਸ ਗੱਲ ਦੀ ਖੁਸ਼ੀ ਆ ਸਾਨੂੰ ਇਸ ਵਾਰ ਵੀ ਨੌਜਵਾਨ ਵੱਡੀ ਗਿਣਤੀ ਚ ਆਏ ਨੇ। ਇਹ ਸੁਨੇਹਾ ਆ ਸਰਕਾਰ ਨੂੰ ਵੀ ਆਪਣੀ ਕੌਮ ਨੂੰ ਵੀ ਤੇ ਦੁਨੀਆ ਨੂੰ ਵੀ ਕਿ ਪੰਜਾਬ ਉਦੋਂ ਤੱਕ ਸ਼ਾਂਤ ਨਹੀਂ ਰਹਿਣਾ ਜਦੋਂ ਤੱਕ ਇਨਸਾਫ ਨਹੀਂ ਹੁੰਦਾ। ਤੇ ਇਨਸਾਫ ਅਸੀਂ ਭਾਰਤ ਦੀਆਂ ਅਦਾਲਤਾਂ ਚੋਂ ਨਹੀਂ ਲੈਣਾ, ਇਨਸਾਫ ਅਸੀਂ ਗੁਰੂ ਰਾਮਦਾਸ ਦੇ ਦਰ ਤੋਂ ਲੈਣਾ ਆ। ਤੇ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਚਾਕਰੀ ਕਰਕੇ ਸਾਡੇ ਸਿੰਘਾਂ ਸਿੰਘਣੀਆਂ ਨੇ ਇਸ ਗੱਲ ਦੀ ਨੀਂਹ ਰੱਖੀ ਆ ਕਿ ਸਾਡਾ ਇਨਸਾਫ ਹੁਣ ਸਿਰਫ ਤੇ ਸਿਰਫ ਖਾਲਿਸਤਾਨ ਦੀ ਪ੍ਰਾਪਤੀ ਆ। ਔਰ ਇੱਕ ਮੈਂ ਤੁਹਾਨੂੰ ਉਦਾਹਰਨ ਦਵਾਂ, ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਨੇ ਉਹਨਾਂ ਦੇ ਹਾਲ ਬਹੁਤ ਮੰਦੇ ਰਹਿੰਦੇ ਨੇ। ਅਫਰੀਕਾ ਲੰਬਾ ਸਮਾਂ ਗੁਲਾਮ ਰਿਹਾ। ਅੱਜ ਵੀ ਤੁਸੀਂ ਵੇਖੋ ਭਾਵੇਂ ਉੱਥੇ ਕਿੰਨਾ ਵੀ ਸੋਨਾ ਕਿਉਂ ਨਾ ਹੋਵੇ ਉਹਦੇ ਬਾਵਜੂਦ ਉੱਥੇ ਦੇ ਲੋਕ ਮਾਨਸਿਕ ਤੌਰ ਤੇ ਬੜੇ ਨੀਵੇਂ ਨੇ। ਇਹ ਗੁਲਾਮ ਕੌਮਾਂ ਦੀ ਨਿਸ਼ਾਨੀ ਆ। ਉਹਦੇ ਦੂਜੇ ਪਾਸੇ ਜਿਹੜੇ ਜਿਹੜੇ ਮੁਲਕਾਂ 'ਚ ਸਰਦਾਰੀ ਕਰਦੇ ਪਏ ਆ ਤੁਸੀਂ ਉਹਨਾਂ ਦਾ ਇਤਿਹਾਸ ਪੜ੍ਹੋ। ਉਹ ਮੁਲਕ ਨੇ ਜਿਨ੍ਹਾਂ ਨੇ ਜਾਂ ਦੂਸਰਿਆਂ ਤੇ ਰਾਜ ਕੀਤਾ ਤੇ ਜਾਂ ਉਹ ਨੇ ਜਿਨ੍ਹਾਂ ਨੇ ਸਮਾਂ ਰਹਿੰਦਿਆਂ ਆਪਣੀ ਆਜ਼ਾਦੀ ਹਾਸਲ ਕਰ ਲਈ। ਅਮਰੀਕਾ ਦੀ ਅੱਜ ਸਾਰੀ ਦੁਨੀਆ 'ਚ ਗੱਲ ਚੱਲਦੀ ਆ, ਇੱਥੋਂ ਤੱਕ ਚੱਲਦੀ ਆ ਕਿ ਅਮਰੀਕਾ ਦਾ ਪ੍ਰਧਾਨ ਮੰਤਰੀ ਇੱਕ ਬਿਆਨ ਦੇ ਦੇ ਤੇ ਇੰਡੀਆ ਤੇ ਪਾਕਿਸਤਾਨ ਇੱਕ ਦੂਜੇ ਦੇ ਜੁੰਡੇ ਪੁੱਟਣ ਲੱਗ ਪੈਂਦੇ ਆ। ਉਹ ਇੱਕ ਬਿਆਨ ਦੇ ਦੇ ਤੇ ਭੀਗੀ ਬਿੱਲੀ ਵਾਂਗੂ ਚੁੱਪ ਕਰਕੇ ਘਰੋਂ ਘਰੀ ਬਹਿ ਜਾਂਦੇ ਆ। ਇੰਨੀ ਤਾਕਤ ਹੈ ਉਹਦੇ ਕੋਲ। ਪਰ ਸੋਚੀਏ ਤੇ ਸਹੀ ਵੀ ਅਮਰੀਕਾ ਕੋਲ ਇੰਨੀ ਤਾਕਤ ਆ ਕਿੱਦਾਂ ਗਈ, ਉਹਨੇ ਇੰਨੀ ਤਰੱਕੀ ਕਿੱਦਾਂ ਕਰ ਲਈ। 1775 ਦਾ ਅਗਲਾ ਆਜ਼ਾਦ ਹੋਇਆ। ਅਮਰੀਕਾ ਵੀ ਕਦੇ ਗੁਲਾਮ ਸੀ ਪਰ ਉਹਨਾਂ ਦੀ ਆਜ਼ਾਦੀ ਦੀ ਜੜ ਕਿੱਥੋਂ ਬਣੀ? ਉਹ ਇਸ ਗੱਲ ਤੋਂ ਬਣੀ ਵੀ ਜਿਹੜਾ ਉਹ ਗੁਲਾਮ ਸੀ ਉਹਨਾਂ ਟੈਕਸ ਲਾਤਾ ਉੱਤੇ ਤੇ ਜਦੋਂ ਟੈਕਸ ਲਾਤਾ ਉਹਨਾਂ ਦੀਆਂ ਵਸਤੂਆਂ ਦੇ ਉੱਤੇ ਤੇ ਉਹਨਾਂ ਨੇ ਸੰਘਰਸ਼ ਕੀਤਾ ਵੀ ਸਾਡਾ ਟੈਕਸ ਘੱਟ ਕੀਤਾ ਜਾਵੇ। ਸਰਕਾਰ ਨੇ ਟੈਕਸ ਨਹੀਂ ਘੱਟ ਕੀਤਾ। ਜਦੋਂ ਉਹਨਾਂ ਦੇ ਅੱਗੇ ਹੋਰ ਛਿੱਤਰ ਫਿਰਿਆ ਹੋਰ ਉਹਨਾਂ ਨੂੰ ਜਿਹੜੀ ਆ ਉਹ ਜਲਾਲਤ ਸਹਿਣੀ ਪਈ। ਉਸ ਤੋਂ ਬਾਅਦ ਅਮਰੀਕਾ ਵਾਲਿਆਂ ਤੈਅ ਕਰ ਲਿਆ ਵੀ ਹੁਣ ਸਾਡਾ ਜਿਹੜਾ ਸੰਘਰਸ਼ ਆ ਉਹ ਅਸੀਂ ਆਪਣਾ ਮੁਲਕ ਆਜ਼ਾਦ ਕਰਾਉਣ ਤੱਕ ਲੈ ਕੇ ਜਾਣਾ ਆ। ਜਦੋਂ ਉਹਨਾਂ ਆਜ਼ਾਦੀ ਦਾ ਝੰਡਾ ਚੁੱਕਿਆ ਤੇ ਸਰਕਾਰ ਉਹਨਾਂ ਦੇ ਕੋਲ ਆ ਗਈ। ਸਰਕਾਰ ਆ ਕੇ ਕਹਿੰਦੀ ਜੀ ਤੁਸੀਂ ਕਹਿੰਦੇ ਹੋ ਵੀ ਟੈਕਸ ਘੱਟ ਕਰਨਾ ਅਸੀਂ ਕਰ ਦਿੰਦੇ ਆ, ਤੁਸੀਂ ਇੰਨਾ ਕੁ ਕਹਿੰਦੇ ਹੋ ਅਸੀਂ ਉਦੋਂ ਵੀ ਵੱਧ ਘੱਟ ਕਰ ਦਿੰਦੇ ਆ। ਪਰ ਉਦੋਂ ਜਿਹੜਾ ਅਮਰੀਕੀਆਂ ਨੇ ਜਵਾਬ ਦਿੱਤਾ ਨਾ ਉਹ ਸਾਨੂੰ ਪੱਲੇ ਬੰਨ੍ਹ ਲੈਣਾ ਚਾਹੀਦਾ। ਉਹ ਕਹਿੰਦੇ ਹੁਣ ਭਾਵੇਂ ਟੈਕਸ ਤੁਸੀਂ ਅੱਧਾ ਕਰੋ ਭਾਵੇਂ ਪੂਰਾ ਹਟਾਓ
ਪਰ ਸਾਨੂੰ ਇਹ ਗੱਲ ਸਮਝ आ गई आ भी ये धरती साडी आ, ਇਹਦੇ ਤੇ ਰਾਜ ਅਸੀਂ ਕਰਨਾ ਆ। ਤੇ ਹੁਣ ਜਦੋਂ ਤੱਕ ਤੁਹਾਡੀਆਂ ਜੜਾਂ ਪੁੱਟ ਨਹੀਂ ਦਿੰਦੇ ਅਸੀਂ ਘਰਾਂ 'ਚ ਨਹੀਂ ਬਹਿਣਾ। ਇਹੋ ਗੱਲ ਸਾਨੂੰ ਵੀ ਲਾਗੂ ਕਰ ਲੈਣੀ ਚਾਹੀਦੀ ਆ। ਬੇਸ਼ੱਕ 84 ਤੋਂ ਪਹਿਲਾਂ ਤੱਕ ਸਾਡੀਆਂ ਮੰਗਾਂ ਸੀ ਵੀ ਸਾਡਾ ਪਾਣੀ ਦੇ ਦਿਓ, ਸਾਡੀ ਬੋਲੀ ਜਿਹੜੀ ਆ ਉਹਨੂੰ ਸੁਰੱਖਿਅਤ ਕਰੋ, ਸਾਡੇ ਪੰਜਾਬੀ ਬੋਲਦੇ ਇਲਾਕੇ ਸਾਨੂੰ ਦੇ ਦਿਓ ਜੀ, ਚੰਡੀਗੜ੍ਹ ਸਾਨੂੰ ਦੇ ਦਿਓ, MSP ਸਾਨੂੰ ਦੇ ਦਿਓ। ਸਾਰੀਆਂ ਸਾਡੀਆਂ ਮੰਗਾਂ ਸੀ, ਸਰਕਾਰ ਨੇ ਇੱਕ ਨਹੀਂ ਮੰਨੀ। ਜਦੋਂ ਅਸੀਂ ਖਾਲਿਸਤਾਨ ਦੇ ਰਾਹ ਤੁਰੇ ਤੇ ਫਿਰ ਥੋੜੇ ਥੋੜੇ ਇਹਨਾਂ ਨੇ ਸਿੰਘਾਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ। ਪਰ ਸਿੰਘਾਂ ਦਾ ਵੀ ਹੁਣ ਜਵਾਬ ਇੱਕੋ ਹੀ ਆ ਤੇ ਪੰਜਾਬ ਦਾ ਵੀ ਜਵਾਬ ਇੱਕੋ ਹੀ ਆ ਵੀ ਅਸੀਂ ਇਹ ਸਾਰੀਆਂ ਚੀਜ਼ਾਂ ਲੈਣੀਆਂ ਨੇ, ਪਰ ਲਵਾਂਗੇ ਹੁਣ ਆਪਣੇ ਖਾਲਿਸਤਾਨ ਦੇ ਵਿੱਚ ਤੁਹਾਡੀਆਂ ਜੜਾਂ ਪੁੱਟ ਕੇ। ਸੋ ਸਾਨੂੰ ਆਪਣੇ ਸੰਘਰਸ਼ ਪ੍ਰਤੀ ਸੀਰੀਅਸ ਹੋਣਾ ਪੈਣਾ ਆ। ਸਮਝੀਏ ਖਾਲਿਸਤਾਨ ਹੈ ਕੀ ਆ। ਇਹਦੇ ਤਹਿਤ ਹੀ ਅਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਖਾਲਿਸਤਾਨ ਲਹਿਰ ਸ਼ੁਰੂ ਕੀਤੀ ਆ। ਮੈਂ ਇਹ ਨਹੀਂ ਕਹਿੰਦਾ ਵੀ ਮੈਨੂੰ ਖਾਲਿਸਤਾਨ ਸਾਰਾ ਸਮਝ ਆ ਗਿਆ ਇਸ ਕਰਕੇ ਤੁਰ ਪਿਆ। ਮੈਂ ਇਹ ਬੇਨਤੀ ਕਰਕੇ ਤੁਰਿਆ ਆ ਗੁਰੂ ਮਹਾਰਾਜ ਅੱਗੇ ਤੇ ਕੌਮ ਅੱਗੇ ਕਿ ਭਰਾਵੋ ਜਿੰਨੀ ਕੁ ਸੋਝੀ ਸਾਡੀ ਆ ਖਾਲਿਸਤਾਨ ਦੇ ਪ੍ਰਤੀ ਉਹ ਅਸੀਂ ਲੋਕਾਂ 'ਚ ਲੈ ਕੇ ਜਾਣੀ ਆ। ਜੇ ਕੋਈ ਇਹਦੇ 'ਚ ਵਾਅਦਾ ਕਰੇ ਤੇ ਅਸੀਂ ਉਹਦਾ ਧੰਨਵਾਦ ਕਰਾਂਗੇ, ਜੇ ਕੋਈ ਸਾਡਾ ਸਹਿਯੋਗ ਦੇਵੇ ਉਹਦਾ ਵੀ ਧੰਨਵਾਦ ਕਰਾਂਗੇ, ਜੇ ਕੋਈ ਨਾਲ ਤੁਰੇ ਉਹਦਾ ਵੀ ਧੰਨਵਾਦ, ਜੇ ਕੋਈ ਨਾ ਵੀ ਨਾਲ ਤੁਰੇ ਉਹਦਾ ਵੀ ਧੰਨਵਾਦ। ਸਭ ਕੁਝ ਕਰੋ ਤੁਹਾਡਾ ਧੰਨਵਾਦ, ਪਰ ਰੱਬ ਦਾ ਵਾਸਤਾ ਜੇ ਖਾਲਿਸਤਾਨ ਦੇ ਰਾਹ ਦੇ ਚ ਅੜਿੱਕਾ ਨਾ ਬਣੋ, ਇਹਦੇ ਵਿੱਚ ਸਾਡੀਆਂ ਲੱਤਾਂ ਨਾ ਖਿੱਚੋ। ਜਿੰਨੇ ਕੁ ਖਾਲਿਸਤਾਨ ਦੀ ਗੱਲ ਕਰਦੇ ਨੇ ਉਹਨਾਂ ਦੀ ਅਰਦਾਸ ਕਰੋ ਇਸ ਪਵਿੱਤਰ ਮਕਸਦ ਦੇ ਲਈ। ਔਰ ਅਸੀਂ ਥਾਂ ਥਾਂ ਤੇ ਜਾ ਕੇ ਇਹ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਜਿਹੜੇ ਖਾਲਿਸਤਾਨ ਬਾਰੇ ਸਵਾਲ ਨੇ, ਬਹੁਤਿਆਂ ਦੇ ਜਵਾਬ ਅਸੀਂ ਦੇ ਚੁੱਕੇ ਹਾਂ। ਪਰ ਅੱਜ ਸਿਰਫ ਇੱਕ ਗੱਲ ਦਾ ਜਵਾਬ, ਕਿਉਂਕਿ ਅਸੀਂ ਆਪਣੇ ਸਿੰਘ ਸਿੰਘਣੀਆਂ ਨੂੰ ਯਾਦ ਕਰਨ ਆਏ ਆ ਜਿਹੜੇ ਯੂਝ ਕੇ ਸ਼ਹੀਦ ਹੋਏ ਨੇ। ਉਹਨਾਂ ਨੇ ਇੱਕ ਤਰੀਕਾਕਾਰ ਚੁਣਿਆ ਹਿੰਦੁਸਤਾਨ ਦਾ ਮੁਕਾਬਲਾ ਕਰਨ ਦਾ। ਐਵੇਂ ਖਾਲਿਸਤਾਨ ਬਣਨ ਦੇ ਬਹੁਤ ਸਾਰੇ ਤਰੀਕਾਕਾਰ ਨੇ, ਉਹ ਤਰੀਕਾਕਾਰ ਅਸੀਂ ਤੁਹਾਡੇ ਸਾਹਮਣੇ ਰੱਖਣੇ ਆ। ਉਸ ਤੋਂ ਬਾਅਦ ਤੁਸੀਂ ਆਜ਼ਾਦ ਹੋ ਕਿ ਤੁਸੀਂ ਕਿਹੜੇ ਰਾਹ ਤੁਰਨਾ ਹੈ। ਆਜ਼ਾਦੀ ਜਿਹੜੀ ਦੁਨੀਆ ਦੇ ਵਿੱਚ ਆਉਂਦੀ ਆ, ਅਲੱਗ-ਅਲੱਗ ਮੁਲਕ ਆਜ਼ਾਦ ਹੁੰਦੇ ਨੇ, ਉਹ ਬਹੁਤ ਸਾਰੇ ਕਾਰਨ ਹੁੰਦੇ ਨੇ। ਉਹਨਾਂ ਦੇ ਸੰਘਰਸ਼ ਦੇ ਬਥੇਰੇ ਤਰੀਕੇ ਹੁੰਦੇ ਨੇ ਤੇ ਉਹਨਾਂ ਦੇ ਤਰੀਕਾਕਾਰ ਤੈਅ ਹੁੰਦੇ ਨੇ ਵੀ ਜਿਹੜਾ ਉਹਨਾਂ ਦਾ ਉੱਥੇ ਦਾ ਏਰੀਆ ਆ ਜਿਹਦੇ ਕੋਲੋਂ ਉਹਨਾਂ ਨੇ ਆਜ਼ਾਦੀ ਲੈਣੀ ਆ ਉਹ ਕਿਹੜੀ ਭਾਸ਼ਾ ਸਮਝਦਾ ਆ। ਜੇ ਤੇ ਉਹ ਪਿਆਰ ਦੀ ਸਮਝਦਾ ਹੋਵੇ ਤੇ ਪਿਆਰ ਨਾਲ ਵੀ ਮੁਲਕ ਬਣੇ ਨੇ, ਜੇ ਕੋਈ ਜੁੱਤੀ ਦੀ ਭਾਸ਼ਾ ਸਮਝਦਾ ਹੋਵੇ ਤੇ ਜੁੱਤੀ ਨਾਲ ਵੀ ਮੁਲਕ ਬਣੇ ਨੇ। ਤਰੀਕਾਕਾਰ ਸਾਰੇ ਇੱਕੋ ਜਿਹੇ ਹੁੰਦੇ ਨੇ। ਸਾਡੇ ਵੀ ਤਰੀਕਾਕਾਰ ਸਾਰੇ ਖਾਲਿਸਤਾਨ ਤੱਕ ਜਾਣੇ ਨੇ। 3-4 ਤਰੀਕਾਕਾਰ ਜਿਹੜੇ ਅਜੇ ਤੱਕ ਸਾਡੇ ਕੌਮ ਦੇ ਵਿੱਚ ਮੋਟੇ-ਮੋਟੇ ਪ੍ਰਚਾਰੇ ਜਾ ਰਹੇ ਨੇ। ਮੈਂ ਕਿਸੇ ਦਾ ਵਿਰੋਧੀ ਨਹੀਂਗਾ। ਸਾਡੀ ਇਹ ਬੜੀ ਭੈੜੀ ਬਿਮਾਰੀ ਆ ਵੀ ਜਿਹੜਾ ਇੱਕ ਲਾਈਨ ਤੇ ਤੁਰ ਪਿਆ, ਜੇ ਦੂਜਾ ਕਵੇ ਕਿ ਨਹੀਂ ਯਾਰ ਮੈਂ ਇਸ ਤਰੀਕੇ ਨਾਲ ਖਾਲਿਸਤਾਨ ਤੇ ਜਾਣਾ ਆ, ਤੇ ਅਸੀਂ ਸਾਰਾ ਜ਼ੋਰ ਜਿਹੜਾ ਆ ਹਿੰਦੁਸਤਾਨ ਵੱਲੋਂ ਛੱਡ ਕੇ ਇਸ ਗੱਲ ਤੇ ਲਾ ਦਿੰਦੇ ਆ ਵੀ ਉਹ ਦੂਜੇ ਨੂੰ ਮੈਂ ਡੱਕਣਾ ਕਿੱਦਾਂ ਹੈ। ਕੋਈ ਰਾਹ ਇੱਕ ਦੂਜੇ ਦੇ ਵਿਰੋਧੀ ਨਹੀਂ ਗੇ, ਸਾਰੇ ਰਾਹ ਖਾਲਿਸਤਾਨ ਤੇ ਜਾਣੇ ਨੇ। ਇਹ ਪਰ ਅਸੀਂ ਤੁਸੀਂ ਤੈਅ ਕਰਨਾ ਹੈ ਕਿ ਅਸੀਂ ਕਿਹੜਾ ਰਾਹ ਚੁਣਨਾ ਹੈ। ਹੁਣ ਇੱਕ ਰਾਹ ਕੀ ਆ? ਪਹਿਲਾ ਰਾਹ ਆ ਜਿਹੜਾ ਸਭ ਤੋਂ ਪਵਿੱਤਰ ਆ, ਜਿਹੜਾ ਸਾਡੇ ਅਰਦਾਸ ਦੇ ਵਿੱਚ ਵੀ ਆਉਂਦਾ ਆ। ਗੁਰੂਆਂ ਨੂੰ ਯਾਦ ਕਰਨ ਤੋਂ ਬਾਅਦ ਜਿਹੜੇ ਜੂਝ ਕੇ ਸ਼ਹੀਦ ਹੋਏ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਹਥਿਆਰਬੰਦ ਸੰਘਰਸ਼ ਸਾਡਾ ਪਵਿੱਤਰ ਸੰਘਰਸ਼ ਆ। ਅੱਜ ਜਿਹੜੇ ਕਹਿੰਦੇ ਨੇ ਕਿ ਹਥਿਆਰਾਂ ਦਾ ਸਮਾਂ ਚਲਾ ਗਿਆ, ਕਿਤੇ ਨਹੀਂ ਜਾਂਦਾ ਹੁੰਦਾ ਸਮਾਂ। ਜਿਹਦੀਆਂ ਲੱਤਾਂ 'ਚ ਜਾਨ ਆ, ਜਿਹਦਾ ਦਿਮਾਗ ਇੰਨਾ ਕੁ ਕੰਮ ਕਰਦਾ ਆ ਕਿ ਸੰਘਰਸ਼ ਕਿਵੇਂ ਲੜਨਾ ਆ, ਉਹ ਜੀ ਸਦਕੇ ਲੜੇ। ਉਹ ਪਵਿੱਤਰ ਰਾਹ ਆ ਸਾਡਾ। ਇਹ ਕੋਈ ਤਰੀਕਾ ਨਹੀਂਗਾ ਵੀ ਅੱਜ ਸੰਘਰਸ਼ ਜਿਹੜਾ ਹੈ ਉਹ ਖਾਲਿਸਤਾਨ ਦੇ ਵਿੱਚ ਤੁਸੀਂ ਹਥਿਆਰਾਂ ਦੀ ਗੱਲ ਨਾ ਕਰੋ। ਆਲੇ ਦੁਆਲੇ ਤੇ ਇੰਡੀਆ ਫਰਾਂਸ ਦੇ ਕੋਲੋਂ ਰਫੇਲ ਖਰੀਦਦਾ ਫਿਰਦਾ, ਉਹ ਹਥਿਆਰ ਨਹੀਂਗੇ। ਜਾਂ ਤੇ ਸਾਰੀ ਦੁਨੀਆ ਹਥਿਆਰ ਇੱਕ ਪਾਸੇ ਰੱਖ ਦੇ, ਫਿਰ ਸਿੱਖ ਵੀ ਆਪਣੇ ਰੱਖ ਦੇਣਗੇ। ਸਾਰੀ ਦੁਨੀਆ ਹਥਿਆਰ ਚੁੱਕੀ ਫਿਰਦੀ ਆ ਤੇ ਸਾਡੇ ਲੋਕ ਕਹਿੰਦੇ ਹਥਿਆਰਾਂ ਦਾ ਸਮਾਂ ਨਹੀਂ ਹੈਗਾ। ਸਮਾਂ ਹਰ ਚੀਜ਼ ਦਾ ਹੁੰਦਾ ਆ। ਹਰ ਬੰਦੇ ਨੇ ਆਪਣਾ ਰਾਹ ਤੈਅ ਕਰਨਾ ਆ। ਹਥਿਆਰਾਂ ਚੁੱਕ ਕੇ ਹਥਿਆਰ ਸਿੱਧਾ ਹਕੂਮਤ ਦੇ ਨਾਲ ਲੜਨਾ ਅੰਡਰਗਰਾਉਂਡ ਹੋ ਕੇ, ਇਹ ਰਾਹ ਵੀ ਖਾਲਿਸਤਾਨ ਦੇ ਰਾਹ ਤੇ ਜਾਂਦਾ ਆ। ਦੂਸਰਾ ਤਰੀਕਾਕਾਰ ਜਿਹੜਾ ਸਾਡਾ ਇੱਥੇ ਚੁਣਿਆ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਤੇ ਅੱਜ ਵੀ ਉੱਤੇ ਡਟੇ ਹੋਏ ਨੇ, ਉਹ ਹੈਗਾ ਆ ਕਿ ਉਹ ਇਲੈਕਸ਼ਨ ਦੇ ਰਾਹੀਂ ਖਾਲਿਸਤਾਨ ਦੀ ਗੱਲ ਕਰਦੇ ਨੇ। ਔਰ ਮੈਂ ਇਹਦੇ ਵਿੱਚ ਬੜਾ ਸਾਫ਼ ਆ। ਕੋਈ ਪਾਰਟੀ ਹੋਵੇ ਪੰਜਾਬ ਦੀ XYZ, ਜਿਹੜੀ ਮਰਜ਼ੀ ਹੋਵੇ, ਜਿਹੜੀ ਪੂਰਾ ਨੰਗਾ ਮੂੰਹ ਕਰਕੇ ਧੜੱਲੇ ਦੇ ਨਾਲ ਖਾਲਿਸਤਾਨ ਨੂੰ ਆਪਣੀ ਮੰਜ਼ਿਲ ਮਿੱਥੇਗੀ ਤੇ ਬੇਸ਼ੱਕ ਵੋਟਾਂ ਜਿਹੜੀਆਂ ਮਰਜ਼ੀ ਹੋਣ, ਜੇ ਨਾਰਾ ਖਾਲਿਸਤਾਨ ਦਾ ਲਾਏਗੀ ਤੇ ਅਸੀਂ ਉਹਦੇ ਹਮਾਇਤੀ ਹੋਵਾਂਗੇ। ਔਰ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਗੀ ਕਿ ਅੱਜ ਦੇ ਸਮੇਂ ਜੇ ਪੰਜਾਬ ਦੀ ਧਰਤੀ ਤੇ ਇਲੈਕਸ਼ਨ ਸਿਸਟਮ ਦੇ ਵਿੱਚ ਜਾ ਕੇ ਖਾਲਿਸਤਾਨ ਦੀ ਗੱਲ ਨੂੰ ਕੋਈ ਅੱਗੇ ਲੈ ਕੇ ਜਾ ਰਿਹਾ ਆ ਤੇ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ।
ਬੇਸ਼ੱਕ ਦਲ ਖਾਲਸਾ ਵੋਟਾਂ ਦੇ ਵਿੱਚ ਹਿੱਸਾ ਨਹੀਂ ਲੈਂਦਾ, ਅਸੀਂ ਆਪਣੀ ਲੀਡਰਸ਼ਿਪ ਦੇ ਉੱਤੇ ਇਹ ਗੱਲ ਆਇਦ ਕੀਤੀ ਹੋਈ ਆ ਵੀ ਅਸੀਂ ਕਿਸੇ ਐਮਪੀ ਐਮਐਲਏ ਦੀ ਚੋਣ ਦੇ ਵਿੱਚ ਹਿੱਸਾ ਨਹੀਂ ਲੈਣਾ, ਅਸੀਂ ਇੰਡੀਅਨ ਸਿਸਟਮ ਦਾ ਹਿੱਸਾ ਨਹੀਂ ਬਣਨਾ। ਪਰ ਕਈਆਂ ਨੂੰ ਇਹ ਗੱਲ ਲੜਦੀ ਬੜੀ, ਉਹ ਫਿਰ ਸਾਨੂੰ ਤੇ ਮਾਨ ਸਾਹਿਬ ਨੂੰ ਸਾਹਮਣੇ ਕਰਨ ਦੀ ਕੋਸ਼ਿਸ਼ ਕਰਦਾ। ਉਹ ਕਹਿੰਦਾ ਲਿਆਓ ਜੀ ਤੁਸੀਂ ਤੇ ਐਮਐਲਏ ਦੀ ਇਲੈਕਸ਼ਨ ਲੱਗੇ ਲੜਨ, ਦਲ ਖਾਲਸਾ ਨੇ ਕਹਿਤਾ ਅਸੀਂ ਲੜਨੀ ਨਹੀਂ, ਤੁਸੀਂ ਤੇ ਇੱਕ ਦੂਜੇ ਦੇ ਵਿਰੋਧੀ ਹੋਗੇ। ਨਹੀਂ, ਕੋਈ ਵਿਰੋਧੀ ਨਹੀਂਗਾ। ਜਿਹੜਾ ਖਾਲਿਸਤਾਨ ਦੀ ਗੱਲ ਕਰੇਗਾ ਅਸੀਂ ਉਹਦੇ ਹਮਾਇਤੀ ਆ। ਇਹ ਅਸੀਂ ਨਿੱਜ ਤੇ ਲਾਈ ਆ ਵੀ ਅਸੀਂ ਐਮਪੀ ਐਮਐਲਏ ਨਹੀਂ ਬਣਨਾ, ਪਰ ਜੇ ਕੋਈ ਖਾਲਿਸਤਾਨੀ ਬਣਦਾ ਆ ਤੇ ਮੇਰੀ ਆਪਣੀ ਆਵਾਮ ਨੂੰ ਅਪੀਲ ਆ ਵੀ ਸ਼ਰਤ ਇੱਕੋ ਹੀ ਆ, ਉਹਦੀ ਮੰਜ਼ਿਲ ਖਾਲਿਸਤਾਨ ਹੋਵੇ। ਉਹ ਇਹ ਨਾ ਹੋਵੇ ਕਿ ਹੁਣ ਕਵੇ ਵੀ ਖਾਲਿਸਤਾਨ ਦਾ ਜੀ ਅਜੇ ਹੋਰ ਮਸਲੇ ਹੱਲ ਕਰਨ ਵਾਲੇ ਨੇ, ਉਹ ਕਰ ਲਈਏ ਤੇ ਆਹ ਕਰ ਲਈਏ। ਮਸਲਾ ਸਾਡਾ ਇੱਕ ਆ, ਮਸਲਾ ਆ ਖਾਲਿਸਤਾਨ ਦੀ ਪ੍ਰਾਪਤੀ ਦਾ। ਤੇ ਜਿਹੜਾ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਇਸ ਇਲੈਕਸ਼ਨ ਸਿਸਟਮ ਦੇ ਵਿੱਚ ਜਾਏਗਾ, ਮੇਰੀ ਸੰਗਤ ਨੂੰ ਅਪੀਲ ਆ ਵੀ ਜੇ ਤੁਸੀਂ ਵੋਟ ਪਾਉਣੀ ਹੀ ਪਾਉਣੀ ਆ ਤੇ ਫਿਰ ਉਸ ਪਾਰਟੀ ਨੂੰ ਪਾਈ ਜਾਵੇ। ਤੇ ਅੱਜ ਦੇ ਦਿਨ ਬਥੇਰੇ ਅਕਾਲੀ ਦਲ ਨੇ, ਪਰ ਖਾਲਿਸਤਾਨ ਤੇ ਡਟਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ, ਉਹਨੂੰ ਚੁਣੋ। ਤੀਸਰਾ ਹੈਗਾ ਵੋਟਾਂ ਤੋਂ ਬਾਹਰ ਰਹਿਣ ਦਾ ਵੀ, ਨਾਲ ਦੀ ਨਾਲ ਬਰਾਬਰ ਤੇ ਕੰਮ ਚੱਲੇਗਾ। ਇਹ ਨਹੀਂ ਵੀ ਇੱਕ ਵੱਧ ਤੇ ਦੂਜਾ ਘੱਟ। ਕਈ ਇਹ ਵੀ ਕਹਿਣ ਲੱਗ ਪੈਂਦੇ ਜੇ ਜਿਨ੍ਹਾਂ ਇਲੈਕਸ਼ਨ ਦਾ ਬਾਈਕਾਟ ਕੀਤਾ ਸੀ ਉਹਨਾਂ ਦੇ ਨੁਕਸਾਨ ਕਰਾਤਾ। ਕੋਈ ਨੁਕਸਾਨ ਨਹੀਂ ਹੋਇਆ ਸਾਡਾ। ਜੇ ਇਹੀ ਨੁਕਸਾਨ ਗਿਣਨੇ ਨੇ ਤੇ ਉਹ ਤੋਂ ਪਹਿਲਾਂ ਜਿਹੜੀਆਂ ਇਲੈਕਸ਼ਨਾਂ ਦੇ ਵਿੱਚ ਅਸੀਂ ਜਿਹੜਾ ਹਿੱਸਾ ਲੈਂਦੇ ਰਹੇ ਆ, ਕੀ ਉਦੋਂ ਸਾਡੇ ਗਲਾਂ 'ਚ ਹਾਰ ਪੈ ਗਏ? ਉਦੋਂ ਨੁਕਸਾਨ ਨਹੀਂ ਹੋਇਆ। ਸੋ ਤਰੀਕਾਕਾਰ ਸਾਡੇ ਸਿੰਘਾਂ ਨੇ ਸਮੇਂ-ਸਮੇਂ ਤੇ ਵਰਤਿਆ। ਜੇ ਸਾਡੇ ਲੋਕਾਂ ਨੇ ਇਹ ਕਿਹਾ ਕਿ ਵੋਟ ਪਾਉਣੀ ਆ ਤੇ ਸਿੰਘਾਂ ਨੇ ਕਿਹਾ ਵੀ ਅਸੀਂ ਇਲੈਕਸ਼ਨ 'ਚ ਹਿੱਸਾ ਲਵਾਂਗੇ ਤੇ ਅਸੀਂ 9-9 10-10 ਐਮਪੀ ਜਿਤਾ ਕੇ ਭੇਜੇ। ਤੇ ਜਿੱਦਣ ਅਸੀਂ ਸਿੰਘਾਂ ਨੇ ਇਹ ਕਿਹਾ ਕਿ ਅੱਜ ਅਸੀਂ ਇਲੈਕਸ਼ਨ ਦਾ ਬਾਈਕਾਟ ਕਰਾਂਗੇ ਤੇ ਪੂਰਾ ਪੰਜਾਬ ਦੇ ਵਿੱਚ ਬਾਈਕਾਟ ਹੋਇਆ। ਤੇ ਇਹ ਦੋਵੇਂ ਗੱਲਾਂ ਦਾ ਇੱਕੋ ਸੁਨੇਹਾ ਸੀ ਵੀ ਜਿੱਦਣ ਵੋਟ ਪਈ ਉਦਣ ਖਾਲਿਸਤਾਨ ਦੇ ਹੱਕ 'ਚ, ਤੇ ਜਿੱਦਣ ਬਾਈਕਾਟ ਹੋਇਆ ਉਦਣ ਵੀ ਖਾਲਿਸਤਾਨ ਦੇ ਹੱਕ 'ਚ। ਇਹ ਦੋਵੇਂ ਤਰੀਕੇ ਖਾਲਿਸਤਾਨ ਦੇ ਨੇ। ਸੋ ਇਹਨਾਂ ਨੂੰ ਆਪਸ ਦੇ ਵਿੱਚ ਲੜਾਈ ਹੈ ਨਾ, ਤਰੀਕੇਕਾਰ ਸਾਰੇ ਖਾਲਿਸਤਾਨ ਦੇ ਰਾਹ ਜਾਂਦੇ ਨੇ। ਜਿਹੜਾ ਜਿਹਨੂੰ ਚੰਗਾ ਲੱਗਦਾ ਉਹਦੇ ਰਾਹ ਤੁਰੇ। ਅਗਲਾ ਤਰੀਕਾ ਚੌਥਾ, ਇੱਕ ਪਹਿਲਾ ਤਰੀਕਾ ਹੀ ਵੀ ਹਥਿਆਰ ਚੁੱਕ ਲੈ ਤੇ ਅੰਡਰਗਰਾਉਂਡ ਹੋ ਗਏ ਤੇ ਲੜ ਲਿਆ, ਉਹਦੇ 'ਚ ਸ਼ਹਾਦਤ ਤੈਅ ਆ। ਦੂਸਰਾ ਤਰੀਕਾ ਆ ਸੜਕਾਂ ਤੇ ਉਤਰਨ ਦਾ। ਕਈ ਸਾਡੀ ਦੁਨੀਆ ਫਿਰ ਕਹਿੰਦੀ ਆ ਜੀ ਜਿਹੜੇ ਸੜਕਾਂ ਦੇ ਝੰਡੇ ਲੈ ਕੇ ਤੁਰੇ ਫਿਰਦੇ ਜੀ, ਇਹ ਤੇ ਜੀ ਇਹਨਾਂ 'ਚ ਦਮ ਨਹੀਂ ਰਿਹਾ, ਇਹ ਜੀ ਸਿੱਖਾਂ ਨੇ ਕਿਹੜਾ ਕੰਮ ਫੜ ਲਿਆ ਵੀ 47 ਛੱਡ ਕੇ ਝੰਡੇ ਚੁੱਕ ਲਏ। ਉਹ ਭਰਾਵੋ, ਝੰਡੇ ਦੀ ਵੀ ਲੜਾਈ ਹੁੰਦੀ ਆ। ਝੰਡੇ ਅਸੀਂ ਸੁੱਟ ਥੋੜੀ ਦੇਣੇ ਆ। ਇਹ ਵੀ ਸਾਨੂੰ ਸੂਰਮੇ ਸਿੰਘ ਚਾਹੀਦੇ ਨੇ ਜਿਹੜੇ ਸੜਕਾਂ ਤੇ ਇਦਾਂ ਤੁਹਾਡੇ ਵਾਂਗੂ ਇਕੱਠੇ ਹੋਣ ਤੇ ਇਕੱਠੇ ਹੋ ਕੇ ਨਾਅਰੇ ਮਾਰ ਕੇ ਆਪਣੇ ਅੰਦਰ ਵੀ ਤੇ ਆਲੇ ਦੁਆਲੇ ਜਿਹੜੇ ਸੁਣਦੇ ਲੋਕ ਨੇ ਉਹਨਾਂ ਦੇ ਕੰਨਾਂ 'ਚ ਵੀ ਖਾਲਿਸਤਾਨ ਦੀ ਗੱਲ ਪਾਉਣ। ਇਹ ਵੀ ਇੱਕ ਤਰੀਕਾਕਾਰ ਆ। ਔਰ ਇਹਨਾਂ ਸਾਰਿਆਂ ਦੇ ਵਿੱਚ ਇੱਕ ਚੀਜ਼ ਕਾਮਨ ਆ ਵੀ ਖਾਲਿਸਤਾਨ ਘਰੇ ਬਿਆ ਨਹੀਂ ਜੇ ਮਿਲਣਾ। ਜਿੰਨੇ ਹਥਿਆਰ ਚੁੱਕਣਾ ਉਹਨੂੰ ਅੰਡਰਗਰਾਉਂਡ ਹੋ ਕੇ ਘਰ ਛੱਡਣਾ ਪੈਣਾ ਆ। ਜਿੰਨੇ ਸੜਕਾਂ ਤੇ ਆਉਣਾ ਆ ਉਹਨੂੰ ਵੀ ਘਰ ਦਾ ਮੋਹ ਛੱਡਣਾ ਪੈਣਾ ਆ। ਸੜਕਾਂ ਤੇ ਵੀ ਸਾਨੂੰ ਸਲਾਬ ਲਿਆਉਣਾ ਪੈਣਾ ਆ ਲੋਕਾਂ ਦਾ। ਲੋਕ ਖਾਲਿਸਤਾਨ ਦੀ ਗੱਲ ਕਰਨ ਲਈ ਸੜਕਾਂ ਤੇ ਨਿਤਰਨ, ਲੋਕ ਆਪਣੇ ਲੋਕਾਂ ਤੱਕ ਜਾਣ। ਸਾਨੂੰ ਜਿੱਥੇ ਖਾਲਿਸਤਾਨ ਦੀ ਆਵਾਜ਼ ਪਵੇ ਉੱਥੇ ਅਸੀਂ ਆਪਣਾ ਘਰ ਛੱਡ ਕੇ ਬਾਹਰ ਨਿਕਲੀਏ। ਔਰ ਇਹਦੇ ਸਾਰਿਆਂ ਦੇ ਵਿੱਚੋਂ ਮੈਂ ਜਿੱਥੋਂ ਗੱਲ ਨੂੰ ਕਹਿਣਾ ਚਾਹੁੰਦਾ, ਇੱਕ ਗੱਲ ਸਾਫ਼ ਹੈ ਸਿੱਖੋ, ਸਾਨੂੰ ਸਮਝ ਲੈਣੀ ਚਾਹੀਦੀ ਆ, ਖਾਲਿਸਤਾਨ ਕਿਸੇ ਹੋਰ ਮੁਲਕ ਨੇ ਸਾਨੂੰ ਬਣਾ ਕੇ ਤੇ ਸਾਡੇ ਹੱਥਾਂ 'ਚ ਨਹੀਂ ਸੌਂਪਣਾ। ਇਹ ਨਾ ਕਿਹਾ ਕਰੋ ਕਿ ਚੀਨ ਨਾਲ ਲੜਾਈ ਲੱਗੂਗੀ ਤੇ ਉਹ ਇੰਡੀਆ ਨੂੰ ਦਬਾਲ ਦੂਗਾ ਤੇ ਖਾਲਿਸਤਾਨ ਬਣਾ ਦੂਗਾ। ਜਿਹਨੇ ਇੰਡੀਆ ਨੂੰ ਦਬਾਲ ਦੇਣਾ ਤੁਹਾਨੂੰ ਖਾਲਿਸਤਾਨ ਕਿਉਂ ਦੇ ਦੂਗਾ? ਉਹਦੇ ਕੋਲ ਰਾਜ ਨਹੀਂ ਹੁੰਦਾ। ਸੋ ਜੰਗਾਂ ਦੇ ਵਿੱਚੋਂ ਮੁਲਕ ਨਿਕਲਦੇ ਨੇ, ਪਰ ਨਿਕਲਦੇ ਤਾਂ ਨੇ ਜੇ ਸਾਡੀਆਂ ਲੱਤਾਂ 'ਚ ਜਾਨ ਹੋਈ। ਨਿਕਲਣਗੇ ਤਾਂ ਸਾਡੀ ਝੋਲੀ 'ਚ ਤਾਂ ਪਏਗਾ ਖਾਲਿਸਤਾਨ ਜੇ ਅਸੀਂ ਤਿਆਰ ਹੋਵਾਂਗੇ। ਤੇ ਤਿਆਰ ਹੋਣ ਦੇ ਲਈ ਘਰੋਂ ਬਾਹਰ ਨਿਕਲਣਾ ਪੈਣਾ ਆ। ਔਰ ਜਿੱਦਾਂ ਦਾ ਇਸ ਜਗ੍ਹਾ ਦਾ ਇਤਿਹਾਸ ਆ, ਇਸ ਜਗ੍ਹਾ ਤੋਂ ਮਤਲਬ ਅੰਮ੍ਰਿਤਸਰ ਨਹੀਂ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਉੱਥੇ ਲਿਆ ਕੇ ਖਤਮ ਕਰਾਂ ਵੀ ਆਜ਼ਾਦੀ ਦੇ ਰਸਤੇ ਜਿਹੜੇ ਨੇ ਉਹ ਤੈਅ ਹੁੰਦੇ ਨੇ ਵੀ ਤੁਹਾਡਾ ਆਲਾ ਦੁਆਲਾ ਕਿੱਦਾਂ ਦਾ, ਇੰਡੀਆ ਦਾ ਸੁਭਾਅ ਕਿੱਦਾਂ ਦਾ, ਪਾਕਿਸਤਾਨ ਦਾ ਸੁਭਾਅ ਕਿੱਦਾਂ ਦਾ, ਚੀਨ ਦਾ ਸੁਭਾਅ ਕਿੱਦਾਂ ਦਾ। ਪਰ ਅਸੀਂ ਆਜ਼ਾਦੀ ਲੈਣੀ ਇੰਡੀਆ ਦੇ ਕੋਲੋਂ, ਇਸ ਕਰਕੇ ਇੰਡੀਆ ਦਾ ਸੁਭਾਅ ਸਮਝੀਏ। ਦੁਨੀਆ ਦੇ ਵਿੱਚ ਸ਼ਾਂਤਮਈ ਸਿੱਧੇ ਤਰੀਕੇ ਦੇ ਨਾਲ ਵੀ ਆਜ਼ਾਦੀ ਲਈ ਗਈ ਹੈ। ਅੱਜ ਵੀ ਲੋਕ ਆਜ਼ਾਦੀ ਲਈ ਲੜਦੇ ਨੇ। ਸਕਾਟਲੈਂਡ ਦਾ, ਕਿਊਬੇਕ ਦਾ ਸਾਡੇ ਸਾਹਮਣੇ ਆ। ਸਪੇਨ ਦੇ ਵਿੱਚ ਕੈਟਾਲੋਨੀਆ ਸਾਡੇ ਸਾਹਮਣੇ ਆ। ਉੱਥੇ ਲੋਕ ਵੋਟਾਂ ਪਾਉਂਦੇ ਨੇ ਖਾਲਿਸਤਾਨੀ ਸ਼ਾਂਤਮਈ ਤਰੀਕੇ ਦੇ ਨਾਲ ਲੜਦੇ ਨੇ, ਕਿਉਂਕਿ ਉੱਥੇ ਮੈਚੁਰ ਡੈਮੋਕ੍ਰੇਸੀ ਆ, ਉੱਥੇ ਸੁਣਦੇ ਨੇ। ਹੁਣ ਇੰਡੀਆ ਦਾ ਸੁਭਾਅ ਕੀ ਆ? ਇੰਡੀਆ ਦਾ ਸੁਭਾਅ ਤੇ ਇਹ ਆ ਵੀ ਜੇ ਇਹਦਾ ਪ੍ਰੋਫੈਸਰ ਕੋਈ ਜਿਹਨੂੰ ਇਹ ਕਹਿੰਦੇ ਨੇ ਕਿ ਗੁਰੂ ਹੁੰਦਾ ਆ,
ਜੇ ਉਹਨੇ ਕੋਈ ਆਪਣਾ ਹੱਕ ਲੈਣਾ ਹੋਵੇ, ਉਹ ਵੀ ਜਿੰਨਾ ਚਿਰ ਇਹਨਾਂ ਦੇ ਸਿਪਾਹੀਆਂ ਦੇ ਕੋਲੋਂ 4 ਡਾਂਗਾ ਨਾ ਖਾਵੇ, ਗੱਲ ਉਹਨਾਂ ਦੀ ਵੀ ਨਹੀਂ ਸੁਣੀ ਜਾਂਦੀ। ਜਦੋਂ ਤੱਕ ਇਹ ਵੀ ਆਪਸ ਦੇ ਇੱਕ ਦੂਜੇ ਦੀਆਂ ਪੱਗਾਂ ਲਾ ਨਾ ਲੈਣ, ਉਦੋਂ ਤੱਕ ਇੰਡੀਆ ਗੱਲ ਨਹੀਂ ਸੁਣਦਾ। ਹੋਰ ਤੇ ਹੋਰ ਛੱਡੋ, ਜਿਹੜੇ ਇਹਨਾਂ ਦੇ ਡਾਕਟਰ ਨੇ, ਜਿਨ੍ਹਾਂ ਦੇ ਕਹਿੰਦੇ ਵੀ ਇਨਸਾਨੀ ਜ਼ਿੰਦਗੀ ਇਹਨਾਂ ਦੇ ਹੱਥ ਦੇ ਵਿੱਚ ਆ, ਉਹਨਾਂ ਨੇ ਜੇ ਕੋਈ ਆਪਣਾ ਹੱਕ ਮੰਗਣਾ ਹੋਵੇ, ਉਹਨਾਂ ਨੂੰ ਵੀ ਡਾਂਗਾ। ਜੇ ਕੋਈ ਹੋਰ ਮਾੜੀ ਮੋਟੀ ਗੱਲ ਕਰੇ, ਉਹਨਾਂ ਦੇ ਵੀ ਡਾਂਗ। ਹੋਰ ਤੇ ਹੋਰ ਛੱਡੋ, ਇਹਨਾਂ ਦਾ ਪਾਰਟੀਆਂ ਦਾ ਆਪਸੀ ਰੌਲਾ ਪੈ ਜੇ ਤੇ ਇੱਕ ਪਾਰਟੀ ਦੂਸਰੇ ਪਾਸੇ ਕੋਈ ਮਾਰਚ ਰੱਖ ਲੇ, ਇਹ ਉੱਥੇ ਵੀ ਡਾਂਗ ਫੇਰਦੇ ਨੇ। ਇਹਦਾ ਮਤਲਬ ਇਹਨਾਂ ਦਾ ਸੁਭਾਅ ਇਹ ਬਣ ਗਿਆ ਆ ਵੀ ਇਹਨਾਂ ਪਿਆਰ ਨਾਲ ਨਹੀਂ ਮੰਨਣਾ। ਇਹਦਾ ਮਤਲਬ ਇਹ ਆ ਵੀ ਇਹਨਾਂ ਦੇ ਸਾਹਮਣੇ ਹਿੱਕ ਡਾਉਣੀ ਪੈਣੀ ਆ, ਤੇ ਹਿੱਕ ਡਾਉਣ ਦੇ ਤਰੀਕੇ ਜਿਹੜੇ ਉਹ ਮੈਂ ਤੁਹਾਡੇ ਸਾਹਮਣੇ ਰੱਖਦੇ ਨੇ। ਇੱਕ ਆਹ ਤਰੀਕਾ ਆ ਜਿਹੜਾ ਦੁਨੀਆ ਨੂੰ ਇਹ ਮੈਸੇਜ ਦਿੰਦਾ ਆ ਵੀ ਜੇ ਤੁਸੀਂ ਆਮ ਤੁਰੇ ਆ ਰਹੇ ਬੰਦੇ ਦੇ ਉੱਤੇ ਡਾਂਗ ਚਲਾਓਗੇ, ਗੋਲੀ ਮਾਰੋਗੇ, ਤੇ ਦੁਨੀਆ ਕਹੇਗੀ ਵੀ ਤੁਸੀਂ ਨਿਰਦੋਸ਼ ਮਾਰੇ ਨੇ। ਇਹਨਾਂ ਦੇ ਲਈ ਔਖਾ ਹੋਏਗਾ ਐਵੇਂ ਸਾਨੂੰ ਕੁਚਲਣਾ। ਦੂਸਰਾ ਤਰੀਕਾ ਜਿਹੜਾ ਉਹ ਵੀ ਗੁਰੂ ਦਾ ਹੀ ਆ, ਉਹਦੇ ਵਿੱਚ ਵੀ ਆ, ਉਹਦੇ ਵਿੱਚ ਵੀ ਸ਼ਹਾਦਤ ਤੈਅ ਆ, ਉਹਦੇ ਵਿੱਚ ਵੀ ਗੁਰੂ ਦੀ ਜਿਹੜੀ ਗੋਦ ਆ ਉਹ ਤੈਅ ਆ। ਪਰ ਉਹਦੇ ਵਿੱਚ ਇਹਨਾਂ ਨੂੰ ਇੰਨਾ ਕੁ ਸੌਖਾ ਹੋ ਜਾਂਦਾ ਕਹਿਣਾ ਵੀ ਇਹਨੇ ਹਥਿਆਰ ਚੁੱਕੇ ਇਸ ਕਰਕੇ ਜੀ ਅਸੀਂ ਮਾਰਤਾ। ਸੋ ਤਰੀਕੇ ਦੋਵੇਂ ਸਹੀ ਨੇ। ਇਹ ਨਾ ਕਿਉਂ ਵੀ ਹਥਿਆਰਬੰਦ ਸੰਘਰਸ਼ ਮਾੜਾ ਜਾਂ ਆ ਮਾੜਾ, ਸਾਰੇ ਸਹੀ ਨੇ। ਪਰ ਅਸੀਂ ਤੇ ਤੁਸੀਂ ਤੈਅ ਕਰਨਾ ਆ ਕਿ ਸਾਡਾ ਤੇ ਤੁਹਾਡਾ ਰਸਤਾ ਕੀ ਹੋਵੇ। ਦਲ ਖਾਲਸਾ ਨੇ ਇਤਿਹਾਸ ਦੇ ਵਿੱਚ ਹਥਿਆਰ ਚੁੱਕ ਕੇ ਲੜਿਆ ਵਾ, ਔਰ ਬਾਕੀ ਜਥੇਬੰਦੀਆਂ ਵੀ ਲੜੀਆਂ ਨੇ। ਪਰ ਅੱਜ ਦਲ ਖਾਲਸਾ ਨੇ ਆਪਣਾ ਰਸਤਾ ਇਹ ਚੁਣਿਆ ਆ ਵੀ ਅਸੀਂ ਘਰ ਛੱਡਾਂਗੇ, ਪਰ ਘਰ ਛੱਡ ਕੇ ਅਸੀਂ ਅੰਡਰਗਰਾਉਂਡ ਨਹੀਂ, ਅਸੀਂ ਓਵਰਗਰਾਉਂਡ ਆਵਾਂਗੇ। ਜਿਹੜੇ ਯੋਧੇ ਸਾਡੇ ਅੰਡਰਗਰਾਉਂਡ ਹੋਣਗੇ ਅਸੀਂ ਉਹਨਾਂ ਨੂੰ ਡਿਫੈਂਡ ਕਰਾਂਗੇ। ਅਸੀਂ ਖਾਲਿਸਤਾਨ ਦੀ ਗੱਲ ਸੜਕਾਂ ਤੇ ਲੈ ਕੇ ਆਵਾਂਗੇ, ਅਸੀਂ ਖਾਲਿਸਤਾਨ ਦੀ ਗੱਲ ਹਰ ਕੰਨ ਤੱਕ ਲੈ ਕੇ ਜਾਵਾਂਗੇ। ਜਿਹੜਾ ਕੋਈ ਸਾਡਾ ਸਾਥ ਦੇਣਾ ਚਾਹਵੇ ਉਹਦਾ ਧੰਨਵਾਦ, ਉਦੋਂ ਜੀ ਆਇਆਂ ਨੂੰ। ਤੇ ਜਿਹਨੂੰ ਦੂਸਰੇ ਰਸਤੇ ਚੰਗੇ ਲੱਗਦੇ ਨੇ ਉਹ ਉਹਨਾਂ ਵੱਲ ਨੂੰ ਤੁਰੇ, ਪਰ ਇੱਕ ਦੂਸਰੇ ਦੇ ਵਿੱਚ ਅੜਿੱਕਾ ਨਾ ਬਣੇ। ਆਪੋ ਆਪਣਾ ਰਾਹ ਅਸੀਂ ਤੈਅ ਕਰੀਏ, ਉਧਰ ਨੂੰ ਤੁਰੀਏ। ਤੇ ਜਦੋਂ ਤੱਕ ਕੋਈ ਵੀ ਬੰਦਾ ਖਾਲਿਸਤਾਨ ਦੀ ਗੱਲ ਕਰਦਾ ਆ, ਉਦੋਂ ਤੱਕ ਉਹ ਸਾਡਾ ਭਰਾ ਆ, ਉਦੋਂ ਤੱਕ ਉਹ ਸਾਡਾ ਹਮਸਫਰ ਆ। ਸੋ ਸਾਨੂੰ ਸਾਰਿਆਂ ਨੂੰ ਆਪਣੀ ਬੁੱਕਲ ਦੇ ਵਿੱਚ ਲੈਣਾ ਪਊਗਾ ਖਾਲਿਸਤਾਨ ਬਣਾਉਣ ਦੇ ਲਈ। ਸੋ ਅਖੀਰ ਦੇ ਉੱਤੇ ਜਿੰਨੇ ਤੁਸੀਂ ਇੱਥੇ ਆਏ ਹੋ, ਵੈਸੇ ਤੇ ਧੰਨਵਾਦ ਕਰਨਾ ਬਣਦਾ ਨਹੀਂ, ਕਿਉਂਕਿ ਨਾ ਇੱਥੇ ਮੇਰਾ ਕੋਈ ਘਰ ਦਾ ਵਿਆਹ ਰੱਖਿਆ ਤੇ ਨਾ ਕੋਈ ਭੋਗ ਆ। ਅਸੀਂ ਸ਼ਹੀਦਾਂ ਨੂੰ ਯਾਦ ਕਰਨ ਆਏ ਆ, ਤੇ ਇੱਥੇ ਸਾਡਾ ਫਰਜ਼ ਆ ਤੇ ਅਸੀਂ ਤਾਂ ਆਏ ਆ। ਤੇ ਫਰਜ਼ ਦੇ ਲਈ ਕਿਸੇ ਦਾ ਧੰਨਵਾਦ ਨਹੀਂ ਹੁੰਦਾ। ਤੁਸੀਂ ਫਰਜ਼ ਨਿਭਾਉਣ ਆਏ ਹੋ, ਇਸ ਕਰਕੇ ਤੁਸੀਂ ਆਪਣਾ ਫਰਜ਼ ਨਿਭਾਇਆ, ਧੰਨਵਾਦ। ਠੀਕ ਹੈ, ਹੁਣ ਸਾਡਾ ਇੱਕ ਕਲਚਰ ਬਣ ਗਿਆ ਕਰਨ ਦਾ ਵੀ ਆਇਆਂ ਦਾ ਧੰਨਵਾਦ ਕਰੋ, ਪਰ ਸਾਨੂੰ ਇਹ ਕਲਚਰ ਬੰਦ ਕਰਨਾ ਪਏਗਾ। ਜਦੋਂ ਧੰਨਵਾਦ ਕਰਦੇ ਆ ਤੇ ਹਉਮੈ ਨੂੰ ਜਿਹੜਾ ਪੱਠੇ ਪੈਂਦੇ ਨੇ, ਕਿਸੇ ਦਾ ਨਾਂ ਲਿਆ ਤਾਂ ਉਹਨੂੰ ਲੱਗਦਾ ਮੇਰਾ ਨਾਂ ਨਹੀਂ ਲਿਆ। ਪਰ ਜੇ ਫਰਜ਼ ਸਮਝਾਂਗੇ ਫਿਰ ਹਉਮੈ ਬਾਹਰ ਹੋਏਗੀ। ਸੋ ਸਾਨੂੰ ਹਉਮੈ ਛੱਡ ਕੇ ਖਾਲਿਸਤਾਨ ਦੇ ਰਾਹ ਦੇ ਉੱਤੇ ਤੁਰਨਾ ਪਏਗਾ। ਬਹੁਤ ਸਾਰੇ ਜਿਹੜੇ ਸਵਾਲ ਰਹਿੰਦੇ ਨੇ ਖਾਲਿਸਤਾਨ ਦੇ ਬਾਰੇ, ਅਸੀਂ ਉਹਨਾਂ ਦਾ ਜਵਾਬ ਦੇਵਾਂਗੇ। ਪੰਜਾਬ ਦੀ ਆਰਥਿਕਤਾ ਬਾਰੇ, ਇਹਦੇ ਕਾਨੂੰਨ ਬਾਰੇ, ਖਾਲਿਸਤਾਨ ਇੱਥੇ ਕਿਵੇਂ ਰਾਜ ਚੱਲੇਗਾ ਸਭ ਕਾਸੇ ਦੇ ਬਾਰੇ, ਕਿਵੇਂ ਦਾ ਸਿਸਟਮ ਹੋਵੇਗਾ ਸਭ ਕਾਸੇ ਦੇ ਬਾਰੇ, ਔਰ ਇਹ ਲਹਿਰ ਦੇ ਵਿੱਚ ਅਸੀਂ ਜਵਾਬ ਦੇਣੇ ਨੇ। ਔਰ ਅਗਲਾ ਤਕਰੀਬਨ 1.5 ਸਾਲ ਅਸੀਂ ਪਿੰਡਾਂ 'ਚ ਜਾਣਾ ਆ ਇਹ ਜਵਾਬ ਲੈ ਕੇ, ਔਰ ਆਪਣੇ ਲੋਕਾਂ ਨੂੰ ਇਸ ਰਾਹ ਦੇ ਵਿੱਚ ਤੋਰਨਾ ਆ। ਔਰ ਅਖੀਰ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂ ਕਿ ਭਰਾਵੋ, 100 ਹੱਥ ਰਸਾ ਸਿਰੇ ਤੇ ਗੰਢ। ਇੰਡੀਆ ਨੇ ਸਾਡੀ ਇੱਕ ਨਹੀਂ ਮੰਨਣੀ, ਇੰਡੀਆ ਨੇ ਸਾਡੀ ਪਿਆਰ ਨਾਲ ਕੋਈ ਨਹੀਂ ਮੰਨਣੀ। ਸਾਨੂੰ ਸੜਕਾਂ ਤੇ ਉਤਰਨਾ ਪੈਣਾ, ਸਾਨੂੰ ਆਪਣੇ ਹੱਕ ਲੈਣ ਦੇ ਲਈ ਸੰਘਰਸ਼ ਕਰਨਾ ਪੈਣਾ। ਸੰਘਰਸ਼ ਦੇ ਰਾਹ ਅੱਜ ਪੈ ਜਾਈਏ ਤੇ 100 ਸਾਲ ਨੂੰ ਪੈ ਜਾਈਏ, ਇਹ ਅਸੀਂ ਤੁਸੀਂ ਤੈਅ ਕਰਨਾ ਆ। ਪਰ ਬਿਨਾਂ ਸੰਘਰਸ਼ ਤੋਂ ਖਾਲਿਸਤਾਨ ਨਹੀਂ ਬਣਨਾ, ਇਹ ਗੱਲ ਮਿਥ ਲਓ। ਦੁਨੀਆ ਵੱਲ ਝਾਕ ਬੰਦ ਰੱਖੋ ਵੀ ਫਲਾਨਾ ਮੁਲਕ ਲੈ ਕੇ ਦਿਓ ਤੇ ਫਲਾਨਾ ਲੈ ਕੇ ਦਿਓ। ਇਹ ਅਸੀਂ ਖਾਲਸੇ ਨੂੰ ਖੁਦ ਸਮਰੱਥ ਬਣਾਇਆ ਗੁਰੂ ਨੇ, ਤੇ ਖਾਲਸਾ ਖਾਲਿਸਤਾਨ ਲੈਣ ਲਈ ਵੀ ਸਮਰੱਥ ਆ, ਤੇ ਅਸੀਂ ਆਪਣੀ ਹਿੱਕ ਦੇ ਜ਼ੋਰ ਤੇ ਖਾਲਿਸਤਾਨ ਲਵਾਂਗੇ। ਸੋ ਇਸ ਤੋਂ ਬਾਅਦ ਹੁਣ ਆਪਾਂ ਅਰਦਾਸ ਕਰਨ ਦੇ ਲਈ ਅਕਾਲ ਤਖਤ ਸਾਹਿਬ ਜਾਣਾ। ਔਰ ਸਵੇਰ ਦੇ ਬਾਰੇ ਮੈਂ ਇੱਕ ਜ਼ਰੂਰ ਬੇਨਤੀ ਕਰਦਾ ਆਪਣੇ ਸਿੰਘਾਂ ਨੂੰ, ਜਿੱਦਾਂ ਦਾ ਸਵੇਰ ਦਾ ਮਾਹੌਲ ਬਣ ਰਿਹਾ ਆ, ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਢੰਗ ਤਰੀਕੇ ਦੇ ਨਾਲ ਕੁਝ ਜਥੇਦਾਰ ਕੌਮ ਦੇ ਸਿਰ ਮੜਤੇ ਥੋਪਦੇ, ਕੌਮ ਨੇ ਨਹੀਂ ਮੰਨਿਆ। ਸ਼੍ਰੋਮਣੀ ਕਮੇਟੀ ਦਾ ਫੈਸਲਾ ਗਲਤ ਆ। ਉਹ ਜਥੇਦਾਰ ਇਸ ਤਰੀਕੇ ਦੇ ਨਾਲ ਕੌਮ 'ਚ ਪ੍ਰਵਾਨ ਨਹੀਂ ਹੁੰਦੇ ਵੀ ਤੁਸੀਂ ਇਸ ਵਕਤੇ ਉੱਠੇ, 5 ਪਿਆਰਿਆਂ ਨੂੰ ਵਿਚਾਰਿਆਂ ਨੂੰ ਠਾਲਿਆ, ਮਜੇ ਤੋਂ ਨਵਾ ਕੇ ਕਿਹਾ ਜੀ ਆਓ ਜੀ ਦਿਓ ਸਰੋਪੇ, ਤੇ ਜਥੇਦਾਰ ਬਣ ਗਏ। ਉਹ ਜਥੇਦਾਰ ਬਣਿਆ ਜਾਂਦਾ ਕੌਮ ਦੇ ਵਿੱਚ ਆ ਕੇ, ਜਥੇਦਾਰ ਬਣਿਆ ਜਾਂਦਾ ਕੌਮ ਦੀ ਅਗਵਾਈ ਕਰਕੇ। ਜਥੇਦਾਰ ਬੰਦ ਕਮਰਿਆਂ ਦੇ ਵਿੱਚ ਨਹੀਂ ਬਣਿਆ ਜਾਂਦਾ ਹੁੰਦਾ।
ਸੋ ਸ਼੍ਰੋਮਣੀ ਕਮੇਟੀ ਨੇ ਜਿਹੜਾ ਤਰੀਕਾਕਾਰ ਚੁਣ ਲਿਆ ਆ ਵੀ ਜਦੋਂ ਜੀ ਕੀਤਾ ਜਥੇਦਾਰ ਲਾ ਤੇ ਜਦੋਂ ਜੀ ਕੀਤਾ ਨਵੇਂ ਲਿਆ ਕੇ ਕੌਮ ਦੇ ਅੱਗੇ ਰਾਤੇ। ਇਹ ਕੋਈ ਜਥੇਦਾਰ ਨਹੀਂ ਗੇ, ਇਹ ਸਿਰਫ ਤੁਹਾਡੇ ਮੁਲਾਜ਼ਮ ਨੇ ਔਰ ਇਸ ਤਰੀਕੇ ਦੇ ਜਥੇਦਾਰ ਕੌਮ ਨੂੰ ਪ੍ਰਵਾਨ ਨਹੀਂ ਹੋਣੇ। ਪਰ ਦੂਸਰੇ ਪਾਸੇ ਦਮਦਮੀ ਟਕਸਾਲ ਨੇ ਇਹਦਾ ਵਿਰੋਧ ਕੀਤਾ ਔਰ ਵਿਰੋਧ ਕਰਦੇ ਕਰਦੇ ਉਹ ਇੱਥੇ ਤੱਕ ਆ ਗਏ ਨੇ ਵੀ ਉਹਨਾਂ ਕਹਿਤਾ ਵੀ ਅਸੀਂ 6 ਜੂਨ ਨੂੰ ਅਕਾਲ ਤਖਤ ਸਾਹਿਬ ਤੇ ਇਹਨਾਂ ਵੱਲੋਂ ਥਾਪੇ ਜਥੇਦਾਰ ਨੂੰ ਸੰਦੇਸ਼ ਨਹੀਂ ਦੇਣ ਦੇਣਾ। ਉਹਦੇ ਨਾਲ ਹੁਣ ਟਕਰਾਅ ਦਾ ਮਾਹੌਲ ਬਣਿਆ। ਵੈਸੇ ਤੇ ਸਵਾਲ ਬਹੁਤ ਸਾਰੇ ਖੜੇ ਹੋ ਜਾਂਦੇ ਨੇ। ਕੌਮ ਨੇ ਉਹਨਾਂ ਜਥੇਦਾਰਾਂ ਦਾ ਵਿਰੋਧ ਕੀਤਾ ਸੀ ਜਿੱਦਣ ਇਹਨਾਂ ਨੇ ਸਿਰਸੇ ਵਾਲੇ ਨੂੰ ਮਾਫੀ ਦਿੱਤੀ। ਕੌਮ ਨੇ ਵਿਰੋਧ ਕੀਤਾ, ਸਾਰੀ ਕੌਮ ਨੇ ਵਿਰੋਧ ਕੀਤਾ। ਪਰ ਦੁੱਖ ਤਕਲੀਫ ਇਸ ਗੱਲ ਦਾ ਕਿ ਉਦਣ ਇਹ ਬੜਕ ਨਹੀਂ ਨਿਕਲੀ। ਕਿਉਂ ਨਹੀਂ ਨਿਕਲੀ ਉਦਣ ਕੀ ਮਰਿਆਦਾ ਬੜੀ ਬਹਾਲ ਹੋਣ ਦੀ। ਸੋ ਅੱਜ ਜੇ ਚੱਲ ਰਹੇ ਹੋ ਚਲੋ ਫਿਰ ਵੀ ਅਸੀਂ ਕਹਿੰਦੇ ਆ ਕਿ ਬੜਕ ਨਿਕਲਣੀ ਚਾਹੀਦੀ ਸਾਡੀਆਂ ਸੰਸਥਾਵਾਂ ਦੀ। ਪਰ 6 ਜੂਨ ਨੂੰ ਇਹ ਬੜਕ ਸਾਡੀ ਇੱਕ ਦੂਸਰੇ ਦੀ ਛਾਤੀ 'ਚ ਨਹੀਂ ਵੱਜਣੀ ਚਾਹੀਦੀ। ਇਹ ਬੜਕ ਸਾਡੀ ਇੱਕ ਦੂਜੇ ਦੀਆਂ ਪੱਗਾਂ 'ਚ ਨਹੀਂ ਵੱਜਣੀ ਚਾਹੀਦੀ। 6 ਜੂਨ ਨੂੰ ਸਿਰਫ ਇੱਕ ਸੁਨੇਹਾ ਜਾਣਾ ਚਾਹੀਦਾ ਆ ਕਿ ਜੂਨ 6 ਖਾਲਿਸਤਾਨ ਡੇ ਤੇ ਸਾਡੀ ਬੜਕ ਜੇ ਸਿੱਧੀ ਵੱਜਣੀ ਚਾਹੀਦੀ ਆ ਤੇ ਦਿੱਲੀ ਦੀ ਇੱਕ 'ਚ ਵੱਜਣੀ ਚਾਹੀਦੀ ਆ। ਸੋ ਇਹ ਜਿਹੜਾ ਅਸੀਂ ਦਿਨ ਚੁਣ ਲਿਆ ਇੱਕ ਦੂਸਰੇ ਦਾ ਵਿਰੋਧ ਕਰਨ ਦਾ ਤੇ ਆਪਣੀ ਗੱਲ ਮਨਾਉਣ ਦਾ, ਇਹ ਵੀ ਠੀਕ ਨਹੀਂਗਾ। ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਥੇਦਾਰਾਂ ਦਾ ਤਰੀਕਾ ਵੀ ਠੀਕ ਨਹੀਂ ਤੇ 6 ਜੂਨ ਨੂੰ ਵਿਰੋਧ ਕਰਕੇ ਤੇ ਉੱਥੇ ਸਰਕਾਰ ਨੂੰ ਇਹ ਮੌਕਾ ਦੇਣਾ ਕਿ ਜੀ ਉੱਥੇ ਅਸੀਂ ਹਰ ਹੱਦ ਤੱਕ ਜਾਵਾਂਗੇ, ਇਹ ਵੀ ਠੀਕ ਨਹੀਂ। ਸਿੱਖ ਆਪਣੇ ਮਸਲੇ ਹੱਲ ਕਰਨਗੇ, ਅਸੀਂ ਇਹਨਾਂ ਦੇ ਮਸਲਿਆਂ ਦੇ ਵਿੱਚ ਆਵਾਂਗੇ। ਜਥੇਦਾਰ ਪ੍ਰਵਾਨ ਨਹੀਂਗਾ, ਇਹਦਾ ਜਿਹੜਾ ਮਸਲਾ ਅੱਗੇ ਜਾਏਗਾ ਪਰ ਇਹਨੂੰ ਹੱਲ ਕਰਨ ਦਾ ਦਿਨ 6 ਜੂਨ ਦਾ ਠੀਕ ਨਹੀਂਗਾ। 6 ਜੂਨ ਨੂੰ ਅਸੀਂ ਇਕੱਠੇ ਹੋ ਕੇ ਆਪਣੇ ਸੰਘਰਸ਼ ਲਈ ਅੱਗੇ ਵਧਣਾ ਆ, ਨਾ ਕਿ ਆਪਸ ਦੇ ਵਿੱਚ ਇੱਕ ਦੂਸਰੇ ਦੇ ਵਿੱਚ ਵੱਜਣਾ ਆ। ਔਰ ਦੂਸਰੇ ਪਾਸੇ ਜਿਹੜਾ ਇਹ ਬਿਆਨ ਦਿੱਤਾ ਗਿਆ ਕਿ ਜੀ ਪੰਜਾਬ ਜਿਹੜਾ ਪ੍ਰਸ਼ਾਸਨ ਹੈ ਉਹ ਆਪਣਾ ਬੰਦੋਬਸਤ ਕਰ ਲਿਆ, ਠੀਕ ਨਹੀਂ। ਇਹ ਸਿੱਖਾਂ ਦਾ ਅੰਦਰੂਨੀ ਮਸਲਾ ਆ, ਇਹ ਸਿੱਖ ਤੈਅ ਕਰਨਗੇ ਵੀ ਅਸੀਂ ਕਿਵੇਂ ਨਜਿੱਠਣਾ ਆ। ਪਰ ਜੇ ਕੋਈ ਮੁਖੀ ਇਹ ਕਵੇ ਕਿ ਪੰਜਾਬ ਵੀ ਆਪਣਾ ਪ੍ਰਬੰਧ ਕਰੇ ਤੇ ਕੀ ਇਹ ਇਸ਼ਾਰੇ ਦਿੱਤੇ ਜਾ ਰਹੇ ਆ ਵੀ ਉਧਰ ਪੰਜਾਬ ਪੁਲਿਸ ਦਾ ਲਿਆ ਕੇ ਤੁਸੀਂ ਬਟਾਲੀਅਨ ਜਾਂ ਕੁਝ ਵੀ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਚਾੜ ਦਿਓ? ਕਾਹਦੇ ਲਈ ਪ੍ਰਬੰਧ ਕਰੇ ਭਈ? ਸਾਡਾ ਜ਼ੋਰ ਲਗਾਇਆ ਆ ਵੀ ਅਸੀਂ ਆਪਣੇ ਹਰਮੰਦਰ ਸਾਹਿਬ ਦੇ ਵਿੱਚੋਂ ਅਕਾਲ ਤਖਤ ਸਾਹਿਬ ਦੇ ਵਿੱਚੋਂ ਏਜੰਸੀਆਂ ਬਾਹਰ ਕੱਢੀਏ, ਪੁਲਿਸ ਬਾਹਰ ਕੱਢੀਏ, ਕਿਉਂਕਿ ਉਹ ਸਾਡੀ ਜਗ੍ਹਾ ਆ, ਉਹ ਖਾਲਸਾ ਰਾਜ ਦੀ ਜਗ੍ਹਾ ਆ। ਉੱਥੇ ਇੰਡੀਆ ਦਾ ਕਾਨੂੰਨ ਕੰਮ ਨਹੀਂ ਕਰਦਾ। ਪਰ ਸਾਡੀਆਂ ਹੀ ਸੰਸਥਾਵਾਂ ਜੇ ਉਹਨਾਂ ਨੂੰ ਇਹ ਅਪੀਲਾਂ ਕਰਨਗੀਆਂ ਕਿ ਪ੍ਰਬੰਧ ਕਰ ਲਿਓ, ਆ ਜਾਓ ਅੰਦਰ ਆ ਜਾਓ, ਇਹ ਤਰੀਕਾਕਾਰ ਵੀ ਠੀਕ ਨਹੀਂਗਾ। ਪਰ ਇਹ ਗੱਲਾਂ ਸਾਰੀਆਂ ਦੀ ਸਮਝ ਉਦੋਂ ਪਏਗੀ, ਉਦੋਂ ਸਾਫ਼ ਹੋਏਗੀ ਜਦੋਂ ਮੰਜ਼ਲ ਖਾਲਿਸਤਾਨ ਮਿੱਥਾਂਗੇ। ਜੇ ਮੰਜ਼ਲ ਸਿਰਫ ਜਥੇਦਾਰ ਲਾਉਣ ਤੱਕ ਆ ਤੇ ਫਿਰ ਇਹੋ ਕੁਝ ਹੀ ਹੋਣਾ। ਸੋ ਸਾਡੀਆਂ ਸੰਸਥਾਵਾਂ ਨੂੰ ਆਪਣੀ ਮੰਜ਼ਲ ਬਦਲਣ ਦੀ ਜ਼ਰੂਰਤ ਆ ਤੇ ਮੰਜ਼ਲ ਬਦਲ ਕੇ ਇੱਕੋ ਥਾਂ ਤੇ ਆਉਣੀ ਆ ਖਾਲਿਸਤਾਨ ਦੇ ਉੱਤੇ। ਤੇ ਉਹਦੇ ਲਈ ਸਾਨੂੰ 6 ਜੂਨ ਨੂੰ ਇਕੱਠੇ ਹੋ ਕੇ ਸੁਨੇਹਾ ਦੇਣਾ ਚਾਹੀਦਾ। ਟਕਸਾਲ ਵੀ ਇਸ ਚੀਜ਼ ਨੂੰ ਸੋਚੇ ਕਿ ਸੰਤਾਂ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਜੇ ਖਲਲ ਪਏਗਾ ਤੇ ਕਿੰਨਾ ਕੁ ਸੰਤਾਂ ਦਾ ਹਿਰਦਾ ਖੁਸ਼ ਹੋਏਗਾ। ਤੇ ਸ਼੍ਰੋਮਣੀ ਕਮੇਟੀ ਵੀ ਸੋਚੇ ਵੀ ਤੁਸੀਂ ਵੀ ਇਹ ਗੱਲ ਸੋਚੋ ਵੀ 6 ਜੂਨ ਨੂੰ ਜੇ ਉੱਥੇ ਖਲਲ ਪਿਆ ਤੇ ਤੁਸੀਂ ਕਾਹਦੀ ਨੁਮਾਇੰਦਾ ਜਮਾਤ ਹੋ। ਸੋ ਦੋਵੇਂ ਜਥੇਬੰਦੀਆਂ ਸਬਰ ਤੋਂ ਕੰਮ ਲੈਣ, ਸਮਝ ਤੋਂ ਕੰਮ ਲੈਣ। ਔਰ ਕੱਲੀਆਂ ਇਹ ਦੋ ਜਥੇਬੰਦੀਆਂ ਪੰਥ ਨਹੀਂ ਗਈਆਂ। ਪੰਥ ਆ ਜਿਹੜਾ ਆਮ ਸੜਕਾਂ ਤੇ ਤੁਰਿਆ ਫਿਰਦਾ ਆ, ਪੰਥ ਉਹ ਆ ਜਿਨ੍ਹਾਂ ਨੂੰ ਅੱਜ ਕੱਲ੍ਹ ਪੁੱਛਦੇ ਨਹੀਂਗੇ, ਆਪਣੀ ਮਨਮਰਜ਼ੀ ਕਰਦੇ ਨੇ ਤੇ ਪੰਥ ਇਹਨਾਂ ਦੋਵਾਂ ਤੋਂ ਨਾ ਖੁਸ਼ ਆ। ਸੋ ਇਹਨਾਂ ਨੂੰ ਆਪੋ ਆਪਣੀ ਮਰਜ਼ੀ ਤੋਂ ਜਿਹੜਾ ਉਹ ਵਾਪਸ ਮੁੜਨਾ ਚਾਹੀਦਾ। ਕੌਮ ਦੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ, ਸੰਘਰਸ਼ ਉਧਰ ਲੈ ਕੇ ਜਾਣਾ ਚਾਹੀਦਾ। ਔਰ ਸਾਡਾ ਇਹਨਾਂ ਸੰਸਥਾਵਾਂ ਦੇ ਨਾਲ ਸਹਿਯੋਗ ਤਾਂ ਹੋਏਗਾ ਜੇ ਮੰਜ਼ਿਲ ਸਿੱਧੀ ਕਰਨਗੇ। ਜੇ ਇਹਨਾਂ ਨੇ ਆਪਸ 'ਚ ਟਕਰਾਉਣਾ ਤੇ ਅਸੀਂ ਕਿਸੇ ਪਾਸੇ ਨਹੀਂ। ਇਹਨਾਂ ਨੇ ਲੜਨਾ ਫਿਰ ਲੜਨ, ਜਲੂਸ ਕੱਢਣਾ ਕੱਢਣ। ਪਰ ਉਸ ਤੋਂ ਬਾਅਦ ਟੀਵੀ ਚੈਨਲਾਂ ਵਾਲਿਆਂ ਨੂੰ ਸਾਡੀ ਅਪੀਲ ਆ, ਕੱਲ ਨੂੰ ਇਹ ਨਾ ਕਿਹੋ ਕਿ ਸਿੱਖ ਲੜ ਪਏ, ਇਹ ਨਾ ਕਿਹੋ ਕਿ ਖਾਲਿਸਤਾਨੀ ਲੜ ਪਏ, ਇਹ ਕਿਹੋ ਕਿ ਇਹ ਦੋ ਜਥੇਬੰਦੀਆਂ ਜਿਹੜੀਆਂ ਆਪਣੀ ਮਨਮਰਜ਼ੀ ਕਰਦੀਆਂ ਇਹ ਲੜੀਆਂ। ਅਸੀਂ ਪੰਥ ਨੇ ਇਹਨਾਂ ਦੇ ਮਸਲੇ 'ਚ ਨਹੀਂ ਆਉਣਾ ਇਸ ਤਰੀਕੇ ਦੇ ਨਾਲ। ਸਾਡਾ ਅਸੀਂ ਤਖਤ ਤੇ ਪਹੁੰਚਾਂਗੇ, ਨਤਮਸਤਕ ਹੋਵਾਂਗੇ, ਸ਼ਹੀਦਾਂ ਸਾਹਮਣੇ ਬੇਨਤੀ ਕਰਾਂਗੇ, ਗੁਰੂ ਸਾਹਮਣੇ ਬੇਨਤੀ ਕਰਾਂਗੇ। ਪਰ ਉਹ ਬੇਨਤੀ ਆਪਣੇ ਜਥੇਦਾਰ ਲਾਉਣ ਦੀ ਨਹੀਂ, ਉਹ ਬੇਨਤੀ ਆਪਣੇ ਕੌਮੀ ਕਾਰ ਖਾਲਿਸਤਾਨ ਦੀ ਪ੍ਰਾਪਤੀ ਦੀ ਹੋਵੇਗੀ। ਸੋ ਤੁਸੀਂ ਪਹੁੰਚੇ ਹੋ, ਸਵੇਰੇ ਵੀ ਅਸੀਂ ਅਕਾਲ ਤਖਤ ਸਾਹਿਬ ਤੇ ਹਾਜ਼ਰੀ ਭਰਨੀ ਆ। ਇਹ ਨਹੀਂ ਵੀ ਇਹਨਾਂ ਨੇ ਡਰ ਦਾ ਮਾਹੌਲ ਬਣਾਤਾ ਜੀ ਉੱਥੇ ਲੜਾਈ ਹੋਊਗੀ ਤੇ ਪੰਥ ਕਵੇ ਜੀ ਮੈਂ ਜਾਣਾ ਹੀ ਨਹੀਂ ਉੱਥੇ। ਅਸੀਂ ਜਾਣਾ ਆ। ਪੰਥ ਇਹਨਾਂ ਦੋਵਾਂ ਦਾ ਨਹੀਂਗਾ, ਅਕਾਲ ਤਖਤ ਸਾਹਿਬ ਅਕਾਲ ਤਖਤ ਇਹਨਾਂ ਦੋਵਾਂ ਦਾ ਨਹੀਂਗਾ ਵੀ ਇਹਨਾਂ ਨੇ ਆਪਣਾ ਉੱਥੇ ਜੰਗ ਦਾ ਮੈਦਾਨ ਬਣਾਉਣਾ ਆ। ਅਕਾਲ ਤਖਤ ਸਾਹਿਬ ਪੰਥ ਦਾ ਆ, ਅਕਾਲ ਤਖਤ ਸਾਹਿਬ ਗੁਰੂ ਦਾ ਆ। ਤੇ ਜਿੰਨੇ ਗੁਰੂ ਨੂੰ ਨਤਮਸਤਕ ਹੁੰਨੇ ਆ, ਜਿੰਨੇ ਸ਼ਹੀਦਾਂ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦੇ ਆ, ਸਵੇਰੇ 6:30-7 ਵਜੇ ਤੱਕ ਅਕਾਲ ਤਖਤ ਸਾਹਿਬ ਪਹੁੰਚੀਏ। ਔਰ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ, ਤੁਸੀਂ ਅਕਾਲ ਤਖਤ ਸਾਹਿਬ ਤੋਂ ਬਾਹਰ ਜੋ ਹੁੰਦਾ ਆ ਉਹਨੂੰ ਨਜਿੱਠਿਆ ਕਰੋ।
ਅਕਾਲ ਤਖਤ ਸਾਹਿਬ ਦੇ ਵਿੱਚ ਅਸੀਂ ਇੱਕ ਦੂਜੇ ਦੀਆਂ ਧੌਣਾਂ ਲਾਈਏ, ਇੱਕ ਦੂਸਰੇ ਦੀਆਂ ਪੱਗਾਂ ਲਾਈਏ, ਇੱਕ ਦੂਸਰੇ ਨੂੰ ਜੱਫੀਆਂ ਪਾਈਏ। ਇਹ ਸਿੱਖਾਂ ਦਾ ਅੰਦਰੂਨੀ ਮਸਲਾ ਆ। ਤੁਸੀਂ ਆਪਣੇ ਸਿਪਾਹੀ ਅਕਾਲ ਤਖਤ ਸਾਹਿਬ ਤੋਂ ਬਾਹਰ ਰੱਖੋ, ਸਾਨੂੰ ਤੁਹਾਡੇ ਤੇ ਕੋਈ ਰੰਜ ਨਹੀਂ ਹੋਏਗਾ ਵੀ ਤੁਸੀਂ ਅਕਾਲ ਤਖਤ ਸਾਹਿਬ ਤੇ ਆਹ ਕੰਮ ਹੋਣ ਦਿੱਤਾ ਜਾਂ ਹੋ ਗਿਆ। ਆਪਣੇ ਕੰਮ ਬਾਹਰ ਰੱਖੋ। ਤੇ ਜੇ ਕਿਸੇ ਸਰਕਾਰੀ ਬੰਦੇ ਨੇ ਇਸ ਬੜਕ ਦੀ ਆੜ ਹੇਠ ਆ ਕੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਤੇ ਪੰਥ ਉਹਦਾ ਵੀ ਧਿਆਨ ਰੱਖੇ, ਕਿਉਂਕਿ ਸਰਕਾਰਾਂ ਦੇ ਕੰਮ ਨੇ ਇਹੋ ਹੀ ਵੀ ਇਹ ਦੋ ਲੱਗੇ ਨੇ ਆਪਸ ਦੇ ਵਿੱਚ ਲੜਨ। ਉਹ ਭਾਵੇਂ ਲੜਨ ਨਾ ਲੜਨ ਮੌਕੇ ਤੇ ਮੇਰੇ ਵਰਗਾ ਤੀਜਾ ਵਿੱਚ ਆ ਕੇ ਜਿਹੜਾ ਤੀਲੀ ਲਾ ਦਿੰਦਾ ਤੇ ਅੱਗ ਮੱਚ ਜਾਂਦੀ। ਸੋ ਸਰਕਾਰ ਇਸ ਹੱਦ ਤੱਕ ਵੀ ਜਾਏਗੀ। ਅਸੀਂ ਇਹ ਸਾਰੇ ਮੌਕੇ ਨਹੀਂ ਦੇਣੇ। ਔਰ ਫਿਰ ਮੈਂ ਅਪੀਲ ਕਰਦਾ ਇਹਨਾਂ ਦੋਵਾਂ ਸੰਸਥਾਵਾਂ ਨੂੰ ਕਿ ਅੱਜ ਦੀ ਰਾਤ ਤੁਹਾਡੇ ਕੋਲ ਹੈਗੀ ਆ, ਇਹ ਮਸਲਾ ਆਪਸ 'ਚ ਬਹਿ ਕੇ ਨਜਿੱਠ ਲਓ। ਜੇ ਨਹੀਂ ਨਜਿੱਠਿਆ ਜਾਂਦਾ ਤੇ 6 ਤੋਂ ਬਾਅਦ ਟਾਈਮ ਰੱਖ ਲਓ, ਆਪਣਾ ਕਿਸੇ ਖੁੱਲੇ ਮੈਦਾਨ ਦੇ ਵਿੱਚ ਲੜ ਲਿਓ। ਪਰ ਅਕਾਲ ਤਖਤ ਸਾਹਿਬ ਦੇ ਉੱਤੇ ਸਿੱਖ ਕੌਮ ਦਾ ਜਲੂਸ ਨਾ ਕੱਢਿਓ। ਉੱਥੋਂ ਅਸੀਂ ਸਿਰਫ ਇੱਕ ਸੁਨੇਹਾ ਦੇਣਾ ਆ ਕਿ ਕੌਮ ਅੱਜ ਵੀ ਆਪਣੇ ਸ਼ਹੀਦਾਂ ਨੂੰ ਯਾਦ ਕਰਦੀ ਆ ਤੇ ਸ਼ਹੀਦਾਂ ਦਾ ਸੁਪਨਾ ਖਾਲਿਸਤਾਨ ਦਾ ਇੱਥੇ ਸਥਾਪਿਤ ਹੋਣਾ ਆ, ਖਾਲਿਸਤਾਨ ਦਾ ਇਸ ਪੰਜਾਬ ਦੀ ਧਰਤੀ ਦੇ ਉੱਤੇ ਪ੍ਰਗਟ ਹੋਣਾ ਆ ਤੇ ਅਸੀਂ ਉਹਦੇ ਰਾਹ ਪਈਏ। ਸੋ ਅਖੀਰ ਤੇ ਤੁਹਾਨੂੰ ਬੇਨਤੀ ਆ ਕਿ ਹੁਣ ਇੱਥੋਂ ਆਪਾਂ ਅਕਾਲ ਤਖਤ ਸਾਹਿਬ ਜਾਣਾ ਆ, ਸਾਰਿਆਂ ਨੇ ਜਿਹੜਾ ਅਰਦਾਸ ਆ ਉਹਦੇ 'ਚ ਸ਼ਾਮਲ ਹੋਣਾ ਆ ਔਰ ਅਸੀਂ ਆਪਣੇ ਰਾਹ ਦੇ ਉੱਤੇ ਸਾਫ਼ ਹੋ ਕੇ ਤੁਰਨਾ ਆ। ਸਵਾਲ ਤੁਹਾਡੇ ਮਨਾਂ 'ਚ ਬੜੇ ਰਹਿ ਗਏ ਹੋਣਗੇ, ਮੌਕੇ ਮਿਲਣਗੇ ਜਵਾਬ ਦੇਵਾਂਗੇ, ਅਸੀਂ ਭੱਜਦੇ ਨਹੀਂ। ਪਰ ਹੁਣ ਇਸ ਤੇ ਜਿਹੜਾ ਸਮਾਪਤੀ ਆ। ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਧੰਨਵਾਦ। ਫਿਰ ਮੈਂ ਕਹਿੰਦਾ ਬਣਦਾ ਤਾਂ ਨਹੀਂ, ਫਰਜ਼ ਆ, ਪਰ ਫਿਰ ਵੀ ਤੁਹਾਡਾ ਧੰਨਵਾਦ, ਤੁਸੀਂ ਆਏ ਹੋ। ਤੇ ਅਗਲੀ ਵਾਰੀ ਆਪਾਂ ਹੋਰ ਵੱਧ ਚੜ ਕੇ ਆਉਣਾ ਆ ਤੇ ਹਰ ਰੋਜ਼ ਆਉਣਾ ਆ, ਹਰ ਦਿਨ ਜੀਣਾ ਆ, ਹਰ ਦਿਨ ਮਰਨਾ ਆ, ਪਰ ਜੀਣਾ ਵੀ ਖਾਲਿਸਤਾਨ ਲਈ ਤੇ ਮਰਨਾ ਵੀ ਖਾਲਿਸਤਾਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।